ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦੇ ਇਸ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਰਾਜਕਨਵੀਰ ਸਿੰਘ ਤੇ ਮੇਰੇ ਨਾਲ ਜੁੜ ਚੁੱਕੇ ਨੇ ਅਰਸ਼ਦੀਪ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਹਾਂ ਸਰੋਤਿਓ, ਅੱਜ ਦਾ ਇਹ ਜਿਹੜਾ ਪ੍ਰੋਗਰਾਮ ਆ ਖਾਸ ਹੁੰਦਾ ਹੈ। FIFA ਵਰਲਡ ਕੱਪ ਜਿਹੜਾ ਕਤਰ ਦੇ ਵਿੱਚ ਹੋ ਰਿਹਾ ਹੈ, ਉਸ ਦੀਆਂ ਅਪਡੇਟਸ ਲੈ ਕੇ ਹਾਜ਼ਰ ਹੋਏ ਆ। ਸੋ ਪਿਛਲੇ 2-3 ਦਿਨਾਂ ਦੇ ਮੈਚ, ਅੱਜ ਦੇ ਮੈਚ, ਵੀਕਐਂਡ ਦੇ ਜਿਹੜੇ ਮੈਚ ਆ ਉਹਨਾਂ ਦੀਆਂ ਤੁਹਾਨੂੰ ਅਪਡੇਟਸ ਜਿਹੜੀਆਂ ਉਹ ਦੱਸਾਂਗੇ। ਕਿਸ ਪਾਸੇ ਵੱਲ ਨੂੰ ਸਥਿਤੀ ਜਿਹੜੀ ਉਹ ਵੱਧ ਰਹੀ ਆ, ਕੌਣ ਅੱਗੇ ਜਾ ਰਿਹਾ ਆ, ਕੌਣ ਰਹਿ ਗਿਆ ਆ, ਕਿਹਦੇ ਪਹੁੰਚਣ ਦੇ ਆਸਾਰ ਆ, ਕਿਹਦੇ ਨਹੀਂ, ਉਹਦੇ ਬਾਰੇ ਆਪਾਂ ਚਰਚਾਵਾਂ ਕਰਾਂਗੇ। ਸੋ ਅਰਸ਼ਦੀਪ ਸਿੰਘ, ਵੀਕਐਂਡ ਤੇ ਹੋਰ ਵੀ ਰੁਝੇਵੇਂ ਹੁੰਦੇ ਆ, ਚਲੋ ਗੇਮਾਂ ਤੜਕੇ ਦੇਖ ਹੋ ਜਾਂਦੀਆਂ ਆ। ਅੱਜ ਦੀਆਂ ਗੇਮਾਂ ਵੀ ਦੇਖਣ ਦਾ ਮੌਕਾ ਮਿਲਿਆ? ਹਾਂਜੀ, ਅੱਜ ਦੀਆਂ ਗੇਮਾਂ ਵੀ ਦੇਖਣ ਦਾ ਮੌਕਾ ਮਿਲਿਆ। ਕੁਛ ਕੁ ਅੱਜ ਗੇਮਾਂ ਵਧੀਆ ਹੋਈਆਂ ਸਾਰੀਆਂ ਹਨ ਤੇ ਬੜਾ ਸੀ ਇੰਟਰਸਟਿੰਗ ਗੇਮ ਸੀਗੀਆਂ। ਗੋਲਸ ਵੀ ਹੋਏ ਜਿਹੜੇ ਜਿਹਦੇ ਲਈ ਆਪਾਂ ਦੇਖਦੇ ਆ। ਕਾਫੀ ਗੋਲ ਹੋਏ ਇਹ ਪਹਿਲਾਂ ਸਰੋਤਿਆਂ ਨੂੰ ਦੱਸ ਦਈਏ, ਅੱਜ ਸਭ ਤੋਂ ਵੱਧ ਗੋਲ ਹੋਏ। ਹਾਂਜੀ, ਹਾਂ। ਅੱਜ 13 ਗੋਲ ਜਿਹੜੇ ਕੁੱਲ ਇੱਕ ਦਿਨ ਦੇ ਵਿੱਚ ਸੋ ਫਾਰ ਵਰਲਡ ਕੱਪ 'ਚ ਵਰਲਡ ਕੱਪ ਦੇ ਜਿਹੜੇ ਅੱਜ ਦੇ ਇਸ ਵਰਲਡ ਕੱਪ ਦੇ ਸਭ ਤੋਂ ਵੱਧ ਗੋਲਾਂ ਵਾਲਾ ਦਿਨ ਜਿਹੜਾ ਅੱਜ ਜਿਹੜਾ ਹੋ ਰਿਹਾ ਆ। ਹਾਂਜੀ। ਸਭ ਤੋਂ ਅਖੀਰਲੇ ਮੈਚ ਤੋਂ ਸ਼ੁਰੂ ਕਰਦੇ ਆ, ਪਿੱਛੇ ਵੱਲ ਨੂੰ ਚੱਲਦੇ ਆ। ਪੁਰਤਗਾਲ ਉਰੂਗਵੇ ਦਾ ਮੈਚ ਸੀਗਾ ਤੇ ਪੁਰਤਗਾਲ ਨੇ ਜਿੱਤ ਪ੍ਰਾਪਤ ਕੀਤੀ ਆ ਤੇ 2-0 ਨਾਲ ਜਿੱਤੇ ਆ। ਸੋ ਕਿੱਦਾਂ ਦਾ ਰਿਹਾ ਮੈਚ? ਰੋਨਾਲਡੋ ਤੇ ਟੀਮ ਦਾ ਓਵਰਆਲ ਕਿੱਦਾਂ ਦਾ ਸੀਗਾ ਜੀ? ਇਹ ਹਾਂਜੀ, ਅੱਜ ਗੇਮ ਵਧੀਆ ਸੀਗੀ, ਦੇਖਣ ਵਾਲੀ ਗੇਮ ਸੀਗੀ ਹਨਾ। ਪੁਰਤਗਾਲ ਤੇ ਉਰੂਗਵੇ ਵਾਲੀ। ਉਰੂਗਵੇ ਟੀਮ ਇੰਨੀ ਮਾੜੀ ਨਹੀਂ ਹੈ ਜਿੰਨੀ ਜਿਵੇਂ 2-0 ਨਾਲ ਹਾਰ ਗਏ ਨੇ। ਉਹਨਾਂ ਕੋਲ ਕਾਫੀ ਸਟਾਰ ਪਲੇਅਰਸ ਹੈਗੇ ਨੇ ਹਨਾ, ਜਿਹੜੇ ਯੂਰੋਪੀਅਨ ਲੀਗ 'ਚ ਖੇਡਦੇ ਨੇ। ਸੁਆਰੇਜ਼, ਐਡੀਸਨ ਕਵਾਨੀ ਆ ਹਨਾ, ਤੇ ਡੀਏਗੋ ਗੋਰਡਨ ਉਹਨਾਂ ਦਾ ਸੈਂਟਰ ਬੈਕ ਆ। ਤੇ ਜਿਹੜਾ ਉਹ ਸਭ ਤੋਂ ਹੁਣ ਮੇਨ ਪਲੇਅਰ ਆ, ਉਹ ਲਿਵਰਪੂਲ ਨੇ ਖਰੀਦਿਆ। 80 ਮਿਲੀਅਨ ਦਾ ਸਟਰਾਈਕਰ ਆ। ਲਿਵਰਪੂਲ ਦੀ ਹਿਸਟਰੀ 'ਚ ਸਭ ਤੋਂ ਵੱਧ ਪੈਸੇ ਪੇ ਕੀਤੇ ਆ ਉਹਨਾਂ ਨੇ ਇਹਦੇ ਲਈ। ਕੀ ਨਾਮ ਹੈ ਜੀ? ਡਾਰਵਿਨ ਨਿਊਨੈਸ ਦੇ। ਹਾਂਜੀ, ਠੀਕ ਹੈ। ਉਹ ਵੀ ਖੇਡਿਆ, ਹਾਲਾਂਕਿ ਉਹ ਮੈਚ ਦਿਖਿਆ ਹੈ ਨਹੀਂਗਾ ਕਿ ਅੱਜ ਖੇਡਦਾ। ਕਵਾਨੀ ਕੋ 1-2 ਚਾਂਸ ਸੀ, ਐਡੀਸਨ ਕਵਾਨੀ ਕੋ। ਤੇ ਜਿਆਦਾ ਜਿਹੜਾ ਫੋਕਸ ਰਹਿਣਾ ਹੁੰਦਾ, ਜਿਹੜੀ ਵੀ ਪੁਰਤਗਾਲ ਨੇ ਕਿਸੇ ਨਾਲ ਵੀ ਖੇਡਣਾ, ਰੋਨਾਲਡੋ ਦੀ ਰਹਿਣਾ ਹਨਾ। ਤੇ ਬਟ ਅੱਜ ਦੀਆਂ ਜਿਹੜੀਆਂ ਸਾਰੀਆਂ ਉਹ ਹੈਡਲਾਈਨਸ ਨੇ, ਉਹ ਬਰੂਨੋ ਫਰਨਾਂਡੇਸ ਦੀਆਂ ਨੇ। ਉਹਨੇ 2 ਗੋਲ ਕੀਤੇ ਹਨਾ। ਤੀਜਾ ਵੀ ਕਰ ਦੇਣਾ ਸੀਗਾ, ਹੈਟ੍ਰਿਕ ਦਾ ਚਾਂਸ ਸੀਗਾ, ਮਿਸ ਹੋ ਗਿਆ। ਉਹ ਮੈਨਚੈਸਟਰ ਯੂਨਾਈਟਿਡ ਦਾ ਸਟਾਰ ਪਲੇਅਰ ਤੇ ਉਹਦੇ ਕਰਕੇ ਪਹਿਲਾਂ ਵੀ ਵਰਲਡ ਕੱਪ ਸ਼ੁਰੂ ਹੋਣ ਤੋਂ ਜਿਹੜਾ ਰੋਨਾਲਡੋ ਵਾਲਾ ਹੋਈਏ ਸਾਗਾ ਸਾਰਾ ਹੋਇਆ ਯੂਨਾਈਟਿਡ ਛੱਡਣ ਦਾ। ਇਹ ਟੀਮਮੇਟ ਸੀ ਉੱਥੇ, ਕੀ ਵੀ ਹੋਇਆ ਕੀ ਨਹੀਂ, ਨਿਊਜ਼ 'ਚ ਕਾਫੀ ਦੋਨੇ ਨੇ ਰਹੇ ਨੇ ਹਨਾ। ਹਾਂ, ਸੋ ਬਟ ਅੱਜ ਦੀ ਗੇਮ ਵਧੀਆ ਸੀਗੀ। ਪੁਰਤਗਾਲ ਕੁਆਲੀਫਾਈ ਕਰ ਗਿਆ 2 ਵਿਨਸ ਨਾਲ ਹਨਾ। ਤੇ ਰੋਨਾਲਡੋ ਦੀ ਵੱਡੀ ਚੀਜ਼ ਆ, ਉਹਨੂੰ ਵਰਲਡ ਕੱਪ ਜਿੱਤਣਾ ਬਹੁਤ ਵੱਡੀ ਚੀਜ਼ ਆ ਉਹਦੇ ਲਈ। ਹਾਂ, 5ਵਾਂ ਵਰਲਡ ਕੱਪ ਆ, ਮੋਸਟ ਪ੍ਰੋਬਬਲੀ ਉਹਦਾ ਲਾਸਟ ਹੈ, ਮੋਸਟ ਪ੍ਰੋਬਬਲੀ ਪੱਕਾ ਹੀ ਆਪਾਂ ਕਹਿ ਸਕਦੇ ਹਾਂ, ਬਹੁਤ ਘੱਟ ਚਾਂਸ ਆ। ਸੋ ਸ਼ੁਰੂਆਤ ਦੇ ਵਿੱਚ ਜਦੋਂ ਗੋਲ ਕੀਤਾ ਸੀਗਾ ਬਰੂਨੋ ਨੇ, ਤੇ ਹੈਡਰ ਮਾਰਨ ਦੀ ਕੋਸ਼ਿਸ਼ ਸੀਗੀ ਰੋਨਾਲਡੋ ਦੀ। ਰੋਨਾਲਡੋ ਨੇ ਕਲੇਮ ਕੀਤਾ ਗੋਲ, ਪਰ ਉੱਥੇ ਅਨਾਉਂਸਮੈਂਟ ਬਰੂਨੋ ਫਰਨਾਂਡੇਸ ਦੀ ਹੋ ਗਈ। ਸੋ ਉੱਥੇ ਵੀ ਮੈਨਚੈਸਟਰ ਯੂਨਾਈਟਿਡ ਵਾਲਾ ਐਂਗਲ ਵੀ ਲੋਕ ਦੇਖਣ ਲੱਗ ਗਏ। ਹਾਂਜੀ, ਹਾਂ, ਬਿਲਕੁਲ। ਨਹੀਂ, ਉਹ ਸਟੇਡੀਅਮ 'ਚ ਵੀ ਜਦੋਂ ਅਨਾਉਂਸਮੈਂਟ ਹੋਈ ਹੈ, ਕਿਉਂਕਿ ਰੋਨਾਲਡੋ ਨੇ ਕਲੇਮ ਕੀਤਾ, ਸੈਲੀਬ੍ਰੇਸ਼ਨ ਉਹਦੀ ਹੋਈ ਸੀ ਸਾਰੀ ਹਨਾ। ਤੇ ਬਟ ਜਦੋਂ ਸਟੇਡੀਅਮ 'ਚ ਅਨਾਉਂਸ ਹੋਇਆ 1-1.5 ਮਿੰਟ ਬਾਅਦ, ਤੇ ਵੀ ਉਹਨੂੰ ਬਰੂਨੋ ਫਰਨਾਂਡੇਸ ਦਾ ਨਾਮ ਅਨਾਉਂਸ ਕੀਤਾ ਉਹਨਾਂ ਨੇ। ਰੋਨਾਲਡੋ ਦਾ ਜਿਹੜੀ ਕੈਮਰਾ ਚਲਾਇਆ ਗਿਆ ਤੇ ਬਟ ਲੇਟਰ ਉਹਨੂੰ ਕਨਫਰਮ ਵੀ ਹੋ ਗਿਆ ਹਨਾ। ਤੇ ਐਵੀਡੈਂਸ ਨਹੀਂ ਸੀ ਵੀ ਉਹਦੇ ਹੈਡਰ ਨੂੰ ਲੱਗਿਆ ਕਿ ਨਹੀਂ ਲੱਗਿਆ। ਹੋ ਸਕਦਾ ਲੱਗਿਆ ਹੋਵੇ, ਥੋੜਾ ਬਹੁਤ ਉਹਨੇ ਫੀਲ ਕੀਤਾ ਹੋਵੇ ਹਨਾ, ਤਾਂ ਸੈਲੀਬ੍ਰੇਟ ਕੀਤਾ, ਨਹੀਂ ਤਾਂ ਕਰਨਾ ਨਹੀਂ ਚਾਹੀਦਾ। ਐਜ਼ ਜਿਹੜੇ ਗੋਲ ਕਰਨ ਵਾਲੇ ਉਹ ਸੈਲੀਬ੍ਰੇਟ ਕਰਦੇ ਹੀ ਆ, ਉਹ ਕਲੇਮ ਕਰਨ ਦੀ ਕੋਸ਼ਿਸ਼ ਕਰਦੇ। ਇਹ ਤਾਂ ਹੈ ਨਹੀਂ, ਬਟ ਹੁਣ ਇਹ ਵੀ ਹੁਣ ਥਰਡ ਇੰਪਾਇਰ ਕੈਮਰਾ ਐਂਗਲਸ ਕੁਝ ਜ਼ਿਆਦਾ ਹੋ ਗਏ, ਹੁਣ ਤੁਹਾਡਾ ਕਲੇਮ ਬਹੁਤਾ ਚਿਰ ਰਹਿੰਦਾ ਨਹੀਂ। ਹੁਣ ਉਹ ਸਪਸ਼ਟ ਹੋ ਜਾਂਦਾ। ਤੇ 92 ਮਿੰਟ ਦੇ ਵਿੱਚ ਬਰੂਨੋ ਫਰਨਾਂਡੇਸ ਜਿਹੜਾ ਉਸਨੂੰ ਪੈਨਲਟੀ ਕਿੱਕ ਜਿਹੜੀ ਉਹ ਮਿਲੀ, ਉਹ ਇਹ ਸੀਗਾ ਵੀ ਡਿਫੈਂਡਰ ਉਹਨਾਂ ਦੇ ਦਾ ਹੱਥ ਲੱਗ ਗਿਆ ਸੀ, ਹੈਂਡਬਾਲ ਹੋ ਗਈ ਸੀਗੀ ਪੈਨਲਟੀ ਏਰੀਆ ਦੇ ਵਿੱਚ, ਉਹਦੇ ਕਰਕੇ ਮਿਲਿਆ। ਉਰੂਗਵੇ ਵਾਲੇ ਖੁਸ਼ ਤਾਂ ਨਹੀਂ ਸੀਗੇ, ਪਰ ਚਲੋ ਉਹਨੇ ਫਿਰ ਉੱਥੇ ਨਹੀਂ, ਹੁਣ ਇਹ ਜਿਹੇ ਫਾਉਲਸ ਤੇ ਨਾ ਦੇ ਹੀ ਦਿੰਦੇ ਨੇ ਪੈਨਲਟੀ। ਅੱਗੇ ਗੇਮ ਥੋੜੀ ਜਿਹੀ ਡਿਫਰੈਂਟ ਸੀ, ਹੁਣ ਤਾਂ ਉਹ ਕਹਿੰਦੇ ਨੇ ਵੀ ਚਾਹੇ ਹੱਥ ਨੇੜੇ ਵੀ ਆ ਨਹੀਂ ਵੀ ਆ, ਅਨਨੈਚੁਰਲ ਪੋਜੀਸ਼ਨ 'ਚ ਉਹ ਕਹਿੰਦੇ ਨੇ, ਤਾਂ ਉਹ ਅਨਨੈਚੁਰਲ ਪੋਜੀਸ਼ਨ 'ਚ ਤਾਂ ਹੋਣੀ ਆ। ਡਿਫੈਂਡਰ ਨੇ ਜੋ ਡਿੱਗਣਾ, ਡਿਫੈਂਡ ਕਰਨਾ, ਉਹ ਡਿੱਗਣ ਦਿਆ ਸੀਗਾ, ਹੱਥ ਉਹਨੇ ਥੱਲੇ ਲਾਉਣਾ ਸੀਗਾ, ਉਧਰੋਂ ਗੇਂਦ ਆਉਂਦੀ ਸੀਗੀ, ਉਹਦੇ ਵੱਜ ਗਈ। ਸੋ ਗੋਲ ਹੁਣ ਦੇ ਹੀ ਦਿੰਦੇ ਆ ਪੈਨਲਟੀਜ਼, ਇਹ ਜਿਹੀਆਂ ਈਜ਼ੀ ਪੈਨਲਟੀਜ਼ ਹੋਏ ਨੇ। ਸੋ ਪੁਰਤਗਾਲ ਅੱਗੇ ਵੱਧ ਰਿਹਾ। ਸੋ ਰਾਊਂਡ ਆਫ 16 ਦੇ ਵਿੱਚ ਉਹਨਾਂ ਨੇ ਥਾਂ ਆਪਣੀ ਬਣਾ ਲਈ ਆ। ਦੂਜੀ ਗੇਮ ਦੀ ਗੱਲ ਕਰੀਏ, ਇਸ ਵਾਰ ਦੇ ਟੂਰਨਾਮੈਂਟ ਦੇ ਵਰਲਡ ਕੱਪ ਦੇ ਫੇਵਰਿਟਸ ਬ੍ਰਾਜ਼ੀਲ
ਉਹਨਾਂ ਦਾ ਸਵਿਟਜ਼ਰਲੈਂਡ ਦੇ ਨਾਲ ਮੁਕਾਬਲਾ ਸੀਗਾ, 1-0 ਦੇ ਨਾਲ ਜਿਹੜਾ ਉਹ ਜਿੱਤੇ ਆ, ਤੇ ਮੈਨੂੰ ਲੱਗਦਾ ਇਹਨਾਂ ਨੇ ਵੀ ਆਪਣੀ ਥਾਂ ਪੱਕੀ ਕਰ ਲਈ ਹੈ। ਹਾਂਜੀ, ਬ੍ਰਾਜ਼ੀਲ ਨੇ ਪੱਕੀ ਕਰ ਲਈ ਹੈ। ਬ੍ਰਾਜ਼ੀਲ ਸੋ ਫਾਰ ਵਧੀਆ ਹੀ ਖੇਡ ਰਹੇ ਆ, ਜਿਵੇਂ ਖੇਡ ਰਹੇ ਆ। ਪਰ ਜਿਹੜਾ ਗੋਲ ਕੀਤਾ ਕੈਸਮੀਰੋ ਸੈਂਟਰਲ ਡਿਫੈਂਸਿਵ ਮਿਡਫੀਲਡਰ ਆ ਉਹਨਾਂ ਦਾ, ਮੈਨਚੈਸਟਰ ਯੂਨਾਈਟਿਡ ਤੋਂ, ਤੇ ਰੀਅਲ ਮੈਡਰਿਡ ਖੇਲਦਾ ਰਿਹਾ ਹੁਣ ਤੱਕ, ਐਤਕੀ ਉੱਥੇ ਟ੍ਰਾਂਸਫਰ ਹੋਇਆ, ਬਟ ਗੋਲ ਕਰਦਾ ਨੀਗਾ। ਉਹਦੇ ਮੈਨੂੰ ਲੱਗਦਾ ਸਾਰੇ ਕੈਰੀਅਰ 'ਚ 5-7 ਗੋਲ ਹੀ ਹੋਣੇ ਨੇ। ਹਾਂਜੀ, ਸਹੀ ਆ। ਤੇ ਬਟ ਅੱਜ ਚਲੋ ਉਹਨੇ ਜਿਹੜਾ ਮੌਕੇ ਤੇ ਗੋਲ ਹੋਇਆ, ਇੱਕ ਉਹਨਾਂ ਦਾ ਗੋਲ ਵਾਰ ਨੇ ਵੀ ਡਿਸਕੁਆਲੀਫਾਈ ਕਰਤਾ, ਪਹਿਲਾਂ ਜਿਹੜਾ ਵਿਨੀਸੀਅਸ ਜੂਨੀਅਰ ਨੇ ਕੀਤਾ ਸੀਗਾ। ਤੇ ਨੇਮਾਰ ਇੰਜਰਡ ਆ, ਉਹ ਬਹੁਤ ਵੱਡੀ ਨਿਊਜ਼ ਆ ਉਹਨਾਂ ਲਈ, ਤੇ ਚਲੋ ਸਟੇਜਾਂ 'ਚ ਰਹਿਣਾ ਹੈ। ਹਾਂ, ਤੇ ਉਹੀ ਵਿਲ ਬੀ ਬੈਕ ਫॉर ਦ ਲੇਟਰ ਸਟੇजेस। ਤੇ ਰਾਉਂਡ ਆਫ 16 ਦੇ ਵਿੱਚ ਤਾਂ ਹੁਣ ਇਹਨਾਂ ਨੇ ਥਾਂ ਆਪਣੀ ਪੱਕੀ ਕਰ ਲਈ ਹੈ। ਹੁਣ ਇਹ ਆ ਵੀ ਵੇਖੋ ਓਪੋਨੈਂਟ ਇਹਨਾਂ ਦਾ ਕਿਹੜਾ ਹੁੰਦਾ ਹੈ। ਹਾਂਜੀ, ਤੇ ਹੋਪਫੁਲੀ ਉਦੋਂ ਤੱਕ ਨੇਮਰ ਜਿਹੜਾ ਆ ਉਹ ਵੀ ਐਕਸਪੈਕਟ ਤਾਂ ਦੇਖੋ ਇਹੀ ਕਰ ਰਿਹਾ। ਉਹਦੇ ਕੋਚ ਨੇ ਵੀ ਕਿਹਾ ਵੀ ਨੇਮਰ ਖੇਡੂਗਾ ਵਰਲਡ ਕੱਪ 'ਚ, ਵੀ ਡੋਂਟ ਵਰੀ ਅਬਾਊਟ ਇਟ। ਤੇ ਬਾਕੀ ਦੇਖਦੇ ਹਾਂ ਹੁਣ, ਤੇ ਆਲਮੋਸਟ ਡਨ ਹੀ ਆ ਵੀ ਬ੍ਰਾਜ਼ੀਲ ਨੇ ਜਾਣਾ ਵੀ ਗਰੁੱਪ ਵਿਨਰ ਹੀ ਆ। ਹਾਂਜੀ, 6 ਪੁਆਇੰਟ ਹੋ ਗਏ ਇਹਨਾਂ ਦੇ, ਹੁਣ ਇਹਨਾਂ ਨੂੰ ਕੋਈ ਪਿੱਛੇ ਤੱਕ ਛੱਡ ਨਹੀਂ ਸਕਦਾ। ਜੇ ਸਵਿਟਜ਼ਰਲੈਂਡ ਅਖੀਰਲੀ ਗੇਮ ਜਿੱਤ ਵੀ ਜਾਂਦੀ ਹੈ ਤਾਂ ਗੋਲ ਡਿਫਰੈਂਸ ਦਾ ਕਾਫੀ ਜ਼ਿਆਦਾ ਆ। ਬ੍ਰਾਜ਼ੀਲ ਹਾਰਨ ਤਾਂ ਲੱਗੀ ਨਹੀਂ ਹੁਣ। ਹਾਂ, ਘੱਟ ਚਾਂਸ ਆ। ਸਰਬੀਆ ਤੋਂ ਵੀ ਜਿੱਤ ਗਏ, ਸਵਿਟਜ਼ਰਲੈਂਡ ਤੋਂ, ਹੁਣ ਕੈਮਰੂਨ ਦੇ ਨਾਲ ਜਿਹੜੀ ਉਹ ਗੇਮ ਉਹਨਾਂ ਦੀ ਹੋਣੀ ਹੈ। ਸੋ ਅਖੀਰਲੇ ਗੇਮ 'ਚ ਹੁਣ ਰੋਟੇਸ਼ਨ ਹੋਊਗੀ, ਇਹਨਾਂ ਦੇ ਜਿਹੜੇ ਪਲੇਅਰ ਨਹੀਂ ਖੇਡੇ ਹੁਣ ਤੱਕ ਉਹ ਖੇਡਣਗੇ। ਹਾਂ, ਇਹ ਵੀ ਚਲੋ ਮੌਕਾ ਹੁੰਦਾ, ਜਿੰਨੇ ਭਾਈ ਵਰਲਡ ਕੱਪ ਕੈਪ ਮਿਲ ਜਾਵੇ, ਵੀ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ। ਬਾਕੀ ਉਹ ਗੇਮ ਛੇਤੀ ਹੁੰਦੀਆਂ ਨੇ, ਫਿਰ ਰੈਸਟ ਵੀ ਨਹੀਂ ਹੁੰਦੀ ਪਲੇਅਰਸ ਦੀ। ਹਾਂਜੀ, ਤੇ ਇੱਕ ਚੈਲੰਜ ਇਹ ਵੀ ਸੀਗਾ ਵੀ ਜਦੋਂ ਹੁਣ ਕਤਰ ਜਾ ਕੇ ਜਦੋਂ ਜਾਂਦੇ ਆ ਤਾਂ ਉਹ ਜੈਟ ਲਾਈਗ ਦੀ ਬਹੁਤ ਪ੍ਰੋਬਲਮ ਆ ਰਹੀ ਹੈ। ਹੁਣ ਤਾਂ ਵੈਸੇ ਠੀਕ ਹੋ ਗਿਆ, ਹੁਣ ਤਾਂ ਹਫ਼ਤਾ ਹੋ ਗਿਆ ਇਹਨਾਂ ਨੂੰ। ਹਾਂ, ਪਰ ਫਿਰ ਵੀ ਚਲੋ ਜਿਵੇਂ ਵੀ ਸੀਗਾ ਉਹਨਾਂ ਦਾ ਸੈਟਅਪ, ਤੇ ਪਰ ਉਹਨਾਂ ਨੇ ਜੇ ਦੇਖਿਆ ਜਾਵੇ ਤਾਂ ਹੁਣ ਰੋਟੇਟ ਕਰਨਗੇ ਉਹ, ਕਿਉਂਕਿ ਉਹਨਾਂ ਕੋਲ ਆਪਸ਼ਨ ਹੈਗੀ ਆ। ਸੇਫ ਗੇਮ ਆ, ਉਹਨਾਂ ਨੂੰ ਕੋਈ ਫਿਕਰ। ਅਗਲੀ ਗੇਮ 'ਚ ਫਿਰ ਉਹ ਫਰੈਸ਼ ਆਉਣਗੇ ਰਾਉਂਡ ਆਫ 16। ਪਰ ਇੱਥੇ ਅਰਸ਼ਿਕ ਇਹ ਵੀ ਗੱਲ ਹੁੰਦੀ ਆ, ਮੋਮੈਂਟਮ ਦੀ ਬੜੀ, ਇੱਕ ਇਹੋ ਜਿਹੇ ਟੂਰਨਾਮੈਂਟਾਂ 'ਚ ਮੋਮੈਂਟਮ ਬਹੁਤ ਵੱਡੀ ਚੀਜ਼ ਹੁੰਦੀ ਆ। ਜੇ ਤੁਸੀਂ ਬਾਈ ਚਾਂਸ ਥੋੜੇ ਜਿਹੇ ਵੀ ਥੜਕ ਜਾਂਦੇ ਆ, ਇਹ ਤਾਂ ਹੈ ਨਹੀਂ ਆ ਵੀ ਤੁਹਾਡੇ ਕੋਲ ਮਲਟੀਪਲ ਸੀਜ਼ਨ ਆ ਪੂਰਾ ਵੀ ਤੁਸੀਂ ਰਿਕਵਰ ਕਰ ਜੂਗੇ। ਜੇਕਰ ਇੱਥੇ ਲੂਜ਼ ਹੋਣਾ ਸ਼ੁਰੂ ਹੋ ਜਾਵੇ, ਆਪਾਂ ਦੇਖਦੇ ਹੀ ਆ ਗੇਮਾਂ ਦੇ ਵਿੱਚ, ਜਦੋਂ ਇੱਕ ਟੀਮ ਹਾਵੀ ਹੋ ਜਾਂਦੀ ਉਦੋਂ ਫਿਰ ਕਹਿੰਦੇ ਭਾਈ ਬਾਹਰ ਚੱਲ ਜਾਵੇ, 2 ਮਿੰਟ ਸਾਹ ਮਿਲ ਜਾਵੇ ਕਿਸੇ ਤਰੀਕੇ ਨਾਲ। ਨਹੀਂ, ਬ੍ਰਾਜ਼ੀਲ ਦਾ ਨਾਮ ਵੱਡਾ, ਵੈਸੇ ਗੇਮ 'ਚ ਬਹੁਤ ਵੱਡਾ ਨਾਮ ਆ। ਹਾਂ, ਜਿਹਦੇ ਲਈ ਵੀ ਖੇਡਦੇ ਵੱਡੀ ਆਪਸ਼ਨ ਹੈਗੀ ਆ, ਚੈਲੰਜ। ਤੇ ਉਵੇਂ ਹੀ ਜਾਣਾ ਐਤਕੀ, ਪਰ ਨੇਮਾਰ ਜੇ ਹੁੰਦਾ ਨਹੀਂ ਹੁੰਦਾ, ਚਲੋ ਤਾਂ ਵੀ ਮੈਨੂੰ ਨਹੀਂ ਲੱਗਦਾ ਕੋਈ ਏਡੀ ਵੱਡੀ ਪ੍ਰੋਬਲਮ ਹੋਣੀ ਚਾਹੀਦੀ। ਦੇ ਸਟਿਲ ਹੈਵ ਅ ਗੁੱਡ ਟੀਮ। ਸੋ ਇਹਨਾਂ ਦੇ ਗਰੁੱਪ ਦੀ ਦੂਜੇ ਮੈਚ ਦੀ ਗੱਲ ਕਰੀਏ, ਕੈਮਰੂਨ ਸਰਬੀਆ, ਇਹ ਵੀ ਧਮਾਕੇਦਾਰ ਗੇਮ ਰਹੀ। 3-3 ਦੇ ਨਾਲ ਮਤਲਬ 6 ਗੋਲ ਦੇਖਣ ਨੂੰ ਮਿਲੇ। ਹਾਂਜੀ, ਹਾਂ, ਨਹੀਂ ਇਹ ਤਾਂ ਵਧੀਆ। ਜਿਵੇਂ ਆਪਾਂ ਦੇਖਿਆ ਵੀ ਕੈਮਰੂਨ ਨੇ ਪਹਿਲਾਂ ਗੋਲ ਕੀਤਾ, ਫਿਰ ਸਰਬੀਆ ਨੇ 3 ਕਰਤੇ, ਤੇ ਜਿਹੜਾ ਉਹਦਾ ਸਾਵੇਚ ਆ ਤੇ ਮਿਤਰੋਵਿਚ ਆ, ਸਾਵੇਚ ਤਾਂ ਇਟਲੀ ਖੇਡਦਾ, ਉਹਦਾ ਮੇਨ ਪਲੇਅਰ ਆ, ਤੇ ਮਿਤਰੋਵਿਚ ਇੰਗਲੈਂਡ ਖੇਡਦਾ ਫੁਲਮ ਲਈ, ਕਾਫੀ ਚਿਰ ਦਾ ਹੈਗਾ, ਗੋਲ ਸਕੋਰਰ ਨੇ, ਬਹੁਤ ਵਧੀਆ ਪਲੇਅਰ ਆ, ਨੰਬਰ 9। ਤੇ ਉਹ 3-1 ਤੇ ਜੋ ਗੇਮ ਚਲੀ ਗਈ ਸੀ, ਮੈਨੂੰ ਲੱਗਦਾ ਨਹੀਂ ਸੀ ਵੀ ਗੇਮ ਦਾ ਇਹਦਾ ਕੋਈ ਹੋਰ ਵੀ ਰਿਜ਼ਲਟ ਆਉਣਾ, ਬਸ। ਤੇ ਬਟ ਸੈਨੇਗਲ ਵਾਪਸ ਆਈ, ਜਦੋਂ ਵਰਲਡ ਕੱਪ 'ਚ ਅੱਗੇ ਵੀ ਇੱਕ ਵਾਰ ਜਦੋਂ ਪਹਿਲਾਂ ਹੋਇਆ ਸੀ 2002 ਦਾ ਜਪਾਨ 'ਚ, ਕੈਮਰੂਨ, ਇਸ ਵਾਰ ਕੈਮਰੂਨ। ਹਾਂਜੀ, ਸੌਰੀ, ਸੈਨੇਗਲ ਤਾਂ ਉਹ ਫਰਾਂਸ ਵਾਲਾ ਸੀਗਾ, ਜਿਹਨਾਂ ਨੇ ਫਰਾਂਸ ਨੂੰ 2-1 ਨਾਲ ਹਰਾਇਆ ਸੀ। ਕੈਮਰੂਨ ਹੀ ਸੀ। ਹਾਂਜੀ, ਤੇ ਕੈਮਰੂਨ ਉਹ ਟੋਟਲੀ ਆਊਟ ਆਫ ਗੇਮ ਸੀਗੀ, ਤੇ ਬਟ 2 ਗੋਲ ਹੋ ਗਏ ਉਹਨਾਂ ਨੇ ਵੀ ਛੇਤੀ 2-3 ਮਿੰਟਾਂ 'ਚ ਕਰਕੇ, ਤੇ ਫੇਰ ਗੇਮ ਹੋ ਗਈ ਸੀ, ਲੌਕ ਹੀ ਹੋ ਗਈ ਸੀ, ਕੋਈ ਹਾਰ ਨਹੀਂ ਚਾਹੁੰਦਾ ਸੀ, ਤੇ ਬਟ ਇਟ ਵਾਸ ਗੁੱਡ ਗੇਮ। ਜਿਆਦਾ ਲੋਕ ਦੇਖਣ ਗੋਲ ਲਈ ਜਾਂਦੇ ਆ, 6 ਗੋਲ ਗੇਮ 'ਚ ਹੋਣੇ ਬਹੁਤ ਵੱਡੀ ਗੱਲ ਹੈ ਇੰਟਰਨੈਸ਼ਨਲ ਲੈਵਲ 'ਚ। ਇਹ ਦੋਨਾਂ ਹੀ ਟੀਮਾਂ ਨੇ ਪਹਿਲੇ ਗੇਮਾਂ ਆਪਣੀਆਂ ਹਾਰੀਆਂ ਸੀਗੀਆਂ, ਤੇ ਪਹਿਲਾ ਡਰਾ ਸੀਗਾ। ਹਾਂਜੀ, ਇੱਕ ਪੁਆਇੰਟ ਤੇ ਤੀਜੇ ਚੌਥੇ ਤੇ ਆ। ਹੁਣ ਲਾਈਵ ਨੇ, ਹਜੇ ਵੀ ਜਾ ਸਕਦੇ ਨੇ ਅਗਲੇ ਰਾਉਂਡ 'ਚ, ਤੇ ਉਹਦੇ ਲਈ ਫਿਰ ਜੇ ਹਾਰ ਜਾਂਦੀ ਕੋਈ ਵੀ ਟੀਮ, ਉਹਨਾਂ ਨੇ ਬਾਹਰ ਹੋਇਆ। ਸਵਿਟਜ਼ਰਲੈਂਡ ਦਾ ਮੁਕਾਬਲਾ ਸਰਬੀਆ ਨਾਲ ਆ, ਕੈਮਰੂਨ ਦਾ ਬ੍ਰਾਜ਼ੀਲ ਨਾਲ। ਕੈਮਰੂਨ ਦੇ ਲਈ ਥੋੜਾ ਅਪਹਿਲ ਟਾਸਕ ਆ, ਪਰ ਸਰਬੀਆ ਹੈ ਵਿੱਚ ਚਾਂਸ ਹੈਗਾ। ਤੇ ਹੁਣ ਦੇਖੋ, ਸਵਿਟਜ਼ਰਲੈਂਡ ਸਰਬੀਆ ਦੇ ਪਹਿਲੇ ਤੇ ਤਾਂ ਬ੍ਰਾਜ਼ੀਲ ਆ, ਹੁਣ ਇਹੀ ਮੋਸਟ ਪ੍ਰੋਬਬਲੀ ਏਦਾਂ ਹੀ ਆ। ਦੇਖਣ ਨੂੰ ਲੱਗਦਾ ਵੀ ਸਵਿਟਜ਼ਰਲੈਂਡ ਜਾਂ ਸਰਬੀਆ ਚੋਂ ਕੋਈ ਟੀਮ ਇਹਨਾਂ ਦੀ ਜਿਹੜੀ ਉਹ ਅੱਗੇ ਜਾਊਗੀ। ਹਾਂਜੀ, ਸਵਿਟਜ਼ਰਲੈਂਡ ਜ਼ਿਆਦਾ ਫੇਵਰੇਟ ਨੇ, ਸਵਿਟਜ਼ਰਲੈਂਡ ਦੀ ਬੈਡ ਟੀਮ ਆ, ਤੇ ਜ਼ਿਆਦਾ ਚਾਂਸ ਉਹਨਾਂ ਦੀ ਜਾਂਦੇ ਆ, ਬਟ ਯੂ ਨੈਵਰ ਨੋ ਕੀ ਬਣਦਾ ਅਗਲੇ ਰਾਉਂਡ 'ਚ। ਆਪਾਂ ਦੇਖਦੇ ਹਾਂ ਵੀ ਕੀ ਬਣਦਾ, ਥਰਡ ਗੇਮਸ ਜਿਹੜਾ ਰਾਉਂਡ ਹੋਣਾ। ਏਸ਼ੀਅਨ ਪਾਵਰ ਹਾਊਸ ਸਾਊਥ ਕੋਰੀਆ ਦਾ ਗੇਮ ਸੀਗਾ ਗਾਨਾ ਦੇ ਨਾਲ। ਇਹ ਵੀ ਗੇਮ ਬਹੁਤ ਜ਼ਬਰਦਸਤ ਰਹੀ। ਆਲਦੋ ਗਾਨਾ ਨੇ ਅੱਜ ਜਿਹੜੀ ਆ ਉਹ ਕਮਾਲ ਕੀਤੀ, 3-2 ਦੇ ਨਾਲ ਸਾਊਥ ਕੋਰੀਆ ਨੂੰ ਹਰਾਤਾ। ਹਾਂਜੀ, ਹਾਂ, ਗਾਨਾ ਵੀ ਵਧੀਆ ਟੀਮ ਆ, ਮੀਨ ਸਾਊਥ ਕੋਰੀਆ, ਬਟ ਜਿਹੜੀ ਟਾਈ ਸੀਗਾ ਉਹ ਤਾਂ ਬਰਾਬਰ ਦੀਆਂ ਟੀਮ ਸੀ, ਕੰਸੀਡਰ ਕਰ ਸਕਦੇ ਆਪਾਂ ਦੋਨਾਂ ਨੂੰ,
ਤੇ ਪਰ ਘਾਨਾ ਅਫਰੀਕਾ ਦੀ ਹੁਣ ਜਿਹੜੀ ਸਭ ਤੋਂ ਬੈਸਟ ਟੀਮ ਮੰਨੀ ਜਾਂਦੀ ਆ ਉਹ ਆਈ ਸੀਗੀ ਵਰਲਡ ਕੱਪ 'ਚ, ਹਨਾ। ਤੇ ਇਹ ਵੀ ਗੇਮ 'ਚ ਗੋਲ ਬਹੁਤ ਹੋਏ, ਹਨਾ। 1-0, 2-0, ਫਿਰ 2-2, ਫਿਰ 3-2, ਰੈੱਡ ਕਾਰਡ, ਸਭ ਕੁਝ ਸੀਗਾ ਗੇਮ 'ਚ। ਰੈੱਡ ਕਾਰਡ ਉਹਨਾਂ ਦੇ ਮੈਨੇਜਰ ਨੂੰ ਐਂਡ ਤੇ ਜਾ ਕੇ ਮਿਲਿਆ। ਹਾਂ, ਉਹ ਵੀ ਉੱਤੇ ਵੀ ਆਪਾਂ ਗੱਲ ਕਰਦੇ ਆ ਵੀ ਕਿਉਂ ਹੋਇਆ, ਉੱਥੇ ਕਿੱਥੇ ਤੱਕ ਪਹੁੰਚਿਆ। ਹਾਂਜੀ। ਸੋ ਜਿਹੜੇ ਉੱਥੇ ਚੋ ਸੁੰਗ ਸੀਗੇ, ਉਹਨੇ ਸਾਊਥ ਕੋਰੀਆ ਵੱਲੋਂ 2 ਗੋਲ ਕੀਤੇ 58ਵੇਂ ਮਿੰਟ ਤੇ 61ਵੇਂ। ਮੈਂ ਦੇਖਿਆ ਸੀਗਾ, ਥੋੜਾ ਜਿਹਾ ਗੇਮ ਦੇਖਣ ਦਾ ਮੌਕਾ ਮਿਲਿਆ, ਹਾਈਲਾਈਟਸ ਦੇ ਉੱਤੇ ਜ਼ਿਆਦਾ ਜ਼ੋਰ ਸੀਗਾ ਇਹਦਾ ਦੇਖਣ ਦਾ, ਤੇ ਬਹੁਤ ਅਟੈਕਿੰਗ ਗੇਮ ਜਿਹੜੀ ਸਾਊਥ ਕੋਰੀਆ ਦੀ ਜਿਹੜੀ ਉਹ ਰਹੀ ਸੀਗੀ। ਹਾਂਜੀ, ਕਿਉਂਕਿ ਦੋਨਾਂ ਟੀਮਸ ਨੂੰ ਪਤਾ ਸੀ ਨਾ ਵੀ ਜੇ ਅੱਜ ਹਾਰ ਜਾਣੇ ਤਾਂ ਬਾਹਰ ਹੋ ਜਾਣਾ। ਫਿਰ ਉਹ ਥੋੜੀ ਜਿਹੀ ਸਟ੍ਰੈਟਜੀ ਚੇਂਜ ਹੋ ਜਾਂਦੀ ਹੈ ਇਹੋ ਜਿਹੀ ਗੇਮਸ ਦੇ ਵਿੱਚ। ਟਾਰਗੇਟ ਕਰਦੇ ਆ ਵੀ ਜਿੱਤ ਜਾਣ ਕਿਸੇ ਵੀ ਤਰੀਕੇ ਨਾਲ, ਕਿਉਂਕਿ ਅਲਾਈਵ ਰਹਿ ਜਾਂਦੇ ਨੇ ਵਰਲਡ ਕੱਪ ਦੇ ਵਿੱਚ। ਠੀਕ ਹੈ, ਜੇ ਅੱਜ ਹਾਰ ਜਾਂਦੇ ਤਾਂ ਫਿਨਿਸ਼ ਹੋ ਜਾਣਾ ਸੀ, ਸੋ ਸਾਰਾ ਜ਼ੋਰ ਲੱਗਿਆ ਹੋਇਆ ਸੀਗਾ। ਹੁਣ ਡਰਾ ਹੋ ਗਿਆ 3-3, ਮਤਲਬ ਉਹ ਗੇਮ ਫੇਰ ਉੱਥੇ ਹੀ ਆ ਗਈ। ਇੱਥੇ ਸਾਊਥ ਕੋਰੀਆ ਹਾਰ ਗਿਆ ਅੱਜ 3-2, ਸੌਰੀ। ਹਾਂਜੀ, ਤੇ ਘਾਨਾ ਕੋਲ ਹੁਣ ਵਧੀਆ ਚਾਂਸ ਆ 3 ਪੁਆਇੰਟਸ ਉਹਨਾਂ ਦੇ ਹੋ ਗਏ। ਪੁਰਤਗਾਲ ਪਹਿਲੇ ਤੇ ਆ 6 ਪੁਆਇੰਟਾਂ ਦੇ ਨਾਲ। ਸੋ ਸਾਊਥ ਕੋਰੀਆ ਦਾ ਇਹ ਦੱਸਦੇ ਜਾਈਏ ਵੀ ਜਦੋਂ ਜਿਹੜੇ ਹੁਣ ਉੱਥੇ ਚਰਚਾ ਜਿਹੜੀ ਹੋਈ, 90 ਮਿੰਟ ਹੋ ਗਏ ਸੀ, ਇੰਜਰੀ ਟਾਈਮ ਮਿਲ ਗਿਆ ਸੀਗਾ, 10 ਮਿੰਟ ਐਡ ਹੋਏ ਸੀਗੇ, ਲਾਸਟ ਸੈੱਟ ਪੀਸ ਸੀਗਾ, ਕਾਰਨਰ ਮਿਲਿਆ ਸੀਗਾ, ਪਰ ਉੱਥੇ ਜਿਹੜਾ ਰੈਫਰੀ ਆ ਉਹਨੇ ਸੀਟੀ ਮਾਰਦੀ, ਕਹਿੰਦਾ ਭਾਈ ਟਾਈਮ ਪੂਰਾ ਹੋ ਗਿਆ, ਲੈ ਵੀ ਸਾਊਥ ਕੋਰੀਆ ਵਾਲੇ ਉੱਥੇ ਤੱਤੇ ਹੀ ਹੋ ਗਏ ਉਹਦੇ ਨਾਲ। ਤੇ ਕੋਚ ਨੇ ਤਾਂ ਫਿਰ ਗਾਲਾਂ ਉਹਨੂੰ ਕੱਢਣੀਆਂ ਹੀ ਸੀਗਾ, ਕਹਿੰਦੇ ਵੀ ਅਨਰਿਟਨ ਰੂਲ ਆ ਵੀ ਜੇ ਕੋਈ ਚਾਰਜ ਕਰ ਰਿਹਾ ਲਾਸਟ ਮੂਮੈਂਟ ਦੇ ਵਿੱਚ, ਉਹ ਪਲੇ ਨੂੰ ਪੂਰਾ ਹੋਣ ਦਿੱਤਾ ਜਾਂਦਾ ਹੈ। ਪਰ ਇਹ ਜਿਹੜੇ ਰੈਫਰੀ ਸਾਹਿਬ ਕਹਿੰਦੇ ਵੀ ਨਹੀਂ ਜੀ, ਮੇਰੀ ਘੜੀ ਦੇ ਟਾਈਮ ਹੋ ਗਿਆ, ਹੁਣ ਚਲੀਏ ਘਰਾਂ। ਹਾਂਜੀ, ਕਿਉਂਕਿ 11 ਮਿੰਟ ਹੋ ਗਏ ਸੀਗੇ, ਹਨਾ। ਤੇ ਬਾਕੀ ਇਹ ਹੁੰਦਾ ਜੀ, ਗੱਲ ਸਹੀ ਹੈ, ਜਿਵੇਂ ਕਾਰਨਰ ਹੋ ਗਈਆਂ, ਫ੍ਰੀ ਕਿਕਸ ਹੋ ਗਈਆਂ, ਜੇ ਉਹਦੀ ਵਿਸਲ ਕਰਤੀ ਰੈਫਰੀ ਨੇ, ਫਿਰ ਉਹਨੂੰ ਲੈਣ ਦੇ ਦਿੰਦੇ, ਹਨਾ। ਜਾਂ ਜੇ ਪੈਨਲਟੀ ਵੀ ਦਿੱਤੀ ਤਾਂ ਰੈਫਰੀ ਨੇ ਥੋੜੀ ਕਹਿਣਾ ਮਗਰੋਂ ਵੀ ਹੁਣ ਹੈ। ਹਾਂ, ਸੇਮ ਥਿੰਗ ਸੀਗੀ ਵੀ ਉਹਨਾਂ ਦੇ ਕਾਰਨਰ ਸੀਗਾ, ਪਰ ਉਹ ਹੁੰਦਾ ਡਾਇਰੈਕਟ ਹੀ ਹੈ ਵੀ 1 ਟੱਚ ਹੁੰਦਾ। ਜੇ ਤੁਸੀਂ ਫ੍ਰੀ ਕਿਕ ਲਈ 1 ਟੱਚ ਤੇ ਕਾਰਨਰ ਵੀ ਜੇ ਉਹਨੇ ਹੋਇਆ ਤਾਂ ਨਹੀਂ, ਜਦੀ ਫਿਰ ਉਹ ਵਿਸਲ ਕਰ ਦਿੰਦੇ, ਮਤਲਬ ਲੈਣ ਦਿੱਤਾ ਜਾਂਦਾ। ਪਰ ਇੱਥੇ ਇਹਨਾਂ ਨੂੰ ਲੈਣ ਦਿੱਤਾ ਗਿਆ। ਉਹਦਾ ਇਤਰਾਜ਼ ਜਿਹੜਾ ਆ ਕੋਰੀਅਨ ਟੀਮ ਨੇ ਜਿਹੜਾ ਉਹ ਜ਼ਿਆਦਾ ਜਿਹੜਾ ਉਹ ਜਿਤਾਇਆ। ਵਧੀਆ ਸੀਗੀ, ਇੰਟਰਸਟਿੰਗ ਗੇਮ ਸੀਗੀ, ਹਨਾ, ਦੇਖਣ ਵਾਲੀ ਲਾਈਵਲੀ ਗੇਮ ਸੀਗੀ। ਤੇ ਵੀਕਐਂਡ ਦੇ ਉੱਤੇ ਕਾਫੀ ਹੋਰ ਧਮਾਕੇਦਾਰ ਗੇਮਾਂ ਵੀ ਜਿਹੜੀਆਂ ਰਹੀਆਂ। ਅਰਜਨਟੀਨਾ ਦੀ ਵੀ ਜ਼ਿੰਦਗੀ ਕਹਿ ਲਓ ਵੀ ਦਾਅ ਤੇ ਸੀਗੀ, ਜਰਮਨੀ ਦੀ ਵੀ ਦਾਅ ਤੇ ਸੀਗੀ। ਜਰਮਨੀ ਵਾਲਿਆਂ ਦੀ ਪਹਿਲੋਂ ਗੱਲ ਕਰਦੇ ਆ, ਜਿੱਦਾਂ ਤੁਸੀਂ ਉਦੋਂ ਵੀ ਕਹਿੰਦੇ ਸੀ ਵੀ ਸਪੇਨ ਨੇ ਕੋਸਟਾਰੀਕਾ ਨੂੰ 7-0 ਨਾਲ ਹਰਾਇਆ। ਅਸਲੀ ਪਤਾ ਤਾਂ ਇਹਨਾਂ ਦਾ ਕੱਲ ਵਾਲੇ ਗੇਮ 'ਚ ਜਿਹੜਾ ਉਹ ਪਤਾ ਲੱਗਾ। ਸੋ ਸਪੇਨ ਜਰਮਨੀ ਦਾ ਮੈਚ ਵੀ ਕਾਫੀ ਮਜ਼ੇਦਾਰ ਰਿਹਾ, ਜਿਹੜਾ 1-1 ਤੇ ਉਹਦਾ ਬਰਾਬਰੀ ਤੇ ਛੁੱਟਿਆ। ਹਾਂਜੀ, ਨਹੀਂ, ਸਪੇਨ ਜਰਮਨੀ ਇਕੁਅਲ ਗੇਮ ਸੀਗੀ, ਹਨਾ। ਕੋਈ ਵੀ ਟੀਮ ਜਿੱਤ ਸਕਦੀ ਸੀਗੀ, ਤੇ ਚਾਂਸਸ ਜਰਮਨੀ ਕੋ ਵੀ ਸੀਗੇ, 1-2 ਹਾਫ ਚਾਂਸਸ ਜਿੱਥੇ ਉਹ ਕਰ ਸਕਦੇ ਸੀ ਗੋਲ, ਤੇ ਸਪੇਨ ਕੋ ਵੀ ਸੀਗੇ, ਹਨਾ। ਤੇ ਗੇਮ ਵਧੀਆ ਚੱਲੀ ਗਈ ਆ, ਤੇ ਚਲੋ ਸਪੇਨ ਨੇ ਗੋਲ ਕਰਤਾ, ਹਨਾ। ਤੇ ਉਦੋਂ ਬਾਅਦ ਚ ਜਰਮਨੀ ਨੇ ਫਿਰ ਜ਼ਿਆਦਾ ਅਟੈਕ ਕਰਨਾ ਸ਼ੁਰੂ ਕੀਤਾ, ਫਿਰ ਜਿੱਦਾਂ ਜਾਗ ਗਏ। ਫਿਰ ਇਹਨਾਂ ਕੋਲ ਜਿੱਤਣ ਦਾ ਚਾਂਸ ਵੀ ਸੀ ਐਂਡ ਤੇ ਲਾਸਟ ਮਿੰਟ ਚ ਲੀਰੋਏ ਸਾਨੇ ਨੇ, ਹਨਾ, ਮਿਸ ਕਰਤਾ। ਕੱਲਾ ਸੀਗਾ, 1-on-1 ਸੀਗਾ ਉਹਦੇ ਨਾਲ, ਉਹ ਗੋਲ ਹੋ ਜਾਣਾ ਚਾਹੀਦਾ ਸੀਗਾ, ਤੇ ਉੱਥੇ ਮਿਸ ਹੋ ਗਿਆ, ਤੇ ਉਹਦੇ ਨਾਲ ਵੀ ਫਰਕ ਪੈ ਗਿਆ। ਨਹੀਂ ਤੇ ਜੇ ਉਹਦੇ ਜਿੱਤ ਜਾਂਦੇ ਤਾਂ ਜਰਮਨੀ, ਆਪਾਂ ਇਹੀ ਕਹਿਣਾ ਸੀ ਜਰਮਨੀ ਆਰ ਬੈਕ, ਰਾਈਟ। ਤੇ ਹੁਣ ਬਟ ਦੇ ਆਰ ਹੈਂਗਿੰਗ ਬਾਈ ਥ੍ਰੈਡ। ਹੁਣ ਇਹ ਆ ਵੀ ਗਰੁੱਪ ਤੇ ਦੇਖੋ ਕਿੱਡੀ ਕਮਾਲ ਹੋਈ। ਦੂਜੇ ਗੇਮ ਕੋਸਟਾਰੀਕਾ ਜਾਪਾਨ ਦੀ ਸੀ, ਜਾਪਾਨ ਨੇ ਜਰਮਨੀ ਨੂੰ ਹਰਾਇਆ ਸੀਗਾ, ਅਪਸੈਟ ਜਿਹੜਾ ਕੀਤਾ ਸੀਗਾ, ਤੇ ਜਾਪਾਨ ਵਾਲੇ ਕੱਲ ਕੋਸਟਾਰੀਕਾ ਤੋਂ ਹਾਰ ਗਏ। ਕੋਸਟਾਰੀਕਾ ਦੇ 1 ਗੋਲ ਕਰਕੇ ਜਾਪਾਨ ਨੇ 1-0 ਨਾਲ ਦੱਬ ਲਿਆ ਉੱਥੇ, ਤੇ ਉਹ ਸਾਰਾ ਗਰੁੱਪ ਹੀ ਫਸ ਗਿਆ, ਸਾਰਾ ਗਰੁੱਪ ਹੀ ਪੂਰਾ ਫਸਿਆ। ਹਰ ਇੱਕ ਦਾ ਚਾਂਸ ਜਿਹੜਾ ਇਸ ਟਾਈਮ ਉੱਤੇ ਬਰਾਬਰ ਦਾ ਜਿਹੜਾ ਇਸ ਟਾਈਮ ਬਣਿਆ ਪਿਆ ਆ। ਸੋ ਜਾਪਾਨ, ਕੋਸਟਾਰੀਕਾ ਤੇ ਜਰਮਨੀ, ਤਿੰਨਾਂ ਚੋਂ ਕੋਈ ਵੀ ਟੀਮ ਐਡਵਾਂਸ ਜਿਹੜੀ ਇਸ ਟਾਈਮ ਕਰ ਸਕਦੀ। ਬਿਲਕੁਲ ਕਰ ਸਕਦੀ। ਸਪੇਨ ਕਾਈਂਡ ਆਫ ਸਿਕਿਉਰ ਆ, ਪਰ ਦੇ ਲਾਈਕ ਟੂ ਹੈਵ ਅ ਵਿਨ, ਵੀ ਉਹ ਜਾਪਾਨ ਤੋਂ ਜਿਹੜਾ ਹੁਣ ਜਿੱਤ ਜਾਣ। ਹੁਣ ਉਹਦਾ ਜਰਮਨੀ ਤੇ ਕੋਸਟਾਰੀਕਾ ਦਾ ਮੈਚ ਆ, ਲੈਟਸ ਸੀ ਕੀ ਹੁੰਦਾ। ਜਰਮਨੀ ਫੇਵਰੇਟ ਹੋਣਗੇ ਉਹ ਗੇਮ ਲਈ ਤਾਂ, ਹਨਾ, ਤੇ ਉਹਨਾਂ ਨੇ ਮਿਲਾ ਜਿੱਤ ਵੀ ਜਾਣਾ। ਜਿੱਤ ਜਾਂਦੇ ਉਹਨਾਂ ਨੇ 4 ਪੁਆਇੰਟਸ ਤੇ ਆ ਜਾਣਾ ਸਪੇਨ ਦੇ ਬਰਾਬਰ। ਫਿਰ ਸਪੇਨ ਜਾਪਾਨ ਵਾਲੀ ਗੇਮ ਬਹੁਤ ਇੰਪੋਰਟੈਂਟ ਹੋ ਜਾਣੀ, ਹਨਾ। ਜੇ ਤਾਂ ਹੁਣ ਜਾਪਾਨ ਇੱਕ ਹੋਰ ਅਪਸੈਟ ਨਾ ਕਰ ਜਾਵੇ, ਫਿਰ ਕੋਈ ਪਤਾ ਨਹੀਂਗਾ, ਉਹ ਸਪੇਨ ਹੀ ਬਾਹਰ ਹੋ ਜਾਏ। ਪਰ ਸਪੇਨ ਨੇ ਬਾਹਰ ਹੋਣ ਦੇ ਚਾਂਸ ਬਹੁਤ ਘੱਟ ਆ, ਕਿਉਂਕਿ ਉਹਦਾ ਗੋਲ ਡਿਫਰੈਂਸ ਬਹੁਤ ਜ਼ਿਆਦਾ। 7 ਗੋਲ ਜਿਹੜੇ ਉਹ ਕੀਤੇ ਆ, ਉਹ ਉਹਨਾਂ ਦੇ ਲਈ ਪਹਿਲੀ ਗੇਮ ਜਿਹੜੀ ਉਹਨਾਂ ਦੀ ਉਹ ਬਚੇ ਹੋਏ ਆ। ਹਾਂਜੀ, ਹਾਂ। ਤੇ ਇੱਕ ਹੋਰ ਗੇਮ ਜਿਹਦੇ ਬਾਅਦ ਦੇ ਵਿੱਚ ਕਹਿੰਦੇ ਦੰਗੇ ਫਸਾਦ ਵੀ ਹੋ ਗਏ ਹੈ। ਹਾਂਜੀ, ਹਾਂ, ਬੈਲਜੀਅਮ ਮੋਰੋਕੋ ਦੀ ਗੇਮ, ਬੈਲਜੀਅਮ ਫੇਵਰੇਟ ਸੀਗੇ, ਨੰਬਰ 2 ਰੈਂਕਿੰਗ ਚ ਵਰਲਡ ਦੀਆਂ ਚ, ਬ੍ਰਾਜ਼ੀਲ ਤੋਂ ਬਾਅਦ। ਤੇ ਪਿਛਲੀ ਵਾਰ ਦੀ ਵਰਲਡ ਕੱਪ ਦੀ ਫੇਵਰੇਟ ਸੀਗੀ, ਨੰਬਰ 1 ਰੈਂਕ ਟੀਮ ਸੀਗੀ। ਤੇ ਗੋਲਡਨ ਜਨਰੇਸ਼ਨ ਉਹਨਾਂ ਦੀ, ਵਧੀਆ ਪਲੇਅਰ ਨੇ ਸਾਰੇ, ਵਧੀਆ ਲੀਗ ਖੇਡਦੇ ਆ।
ਤੇ ਪਤਾ ਨਹੀਂ ਲੱਗਾ ਮੋਰੋਕੋ ਤੋਂ 2-0 ਨਾਲ ਹਾਰੇ ਵੀ ਮਾੜਾ ਹੀ ਆ। ਹਾਂ ਨਹੀਂ ਮੋਰੋਕੋ ਡਿਜ਼ਰਵ ਵੀ ਕਰਦਾ ਸੀਗਾ ਹਨਾ। ਹਾਲਾਂਕਿ ਇੱਕ ਗੋਲ ਕਲੋਜ਼ਲੀ ਸੀਗਾ, ਉਹ ਵੀ ਉਹਨਾਂ ਨੇ ਆਫਸਾਈਡ ਲਈ ਉਹਨਾਂ ਦਾ ਡਿਸਕੁਆਲੀਫਾਈ ਹੋ ਗਿਆ, ਜਿਹੜਾ ਜ਼ੀਐਚ ਨੇ ਕੀਤਾ ਸੀ ਪਹਿਲਾਂ। ਉਦੋਂ ਬਾਅਦ ਵੀ 2 ਗੋਲ ਹੋਰ ਕਰ ਗਏ ਹਨਾ। ਤੇ ਬੈਲਜੀਅਮ ਇਜ਼ ਆਲਮੋਸਟ ਡਨ ਹਨਾ। ਤੇ ਉਹਦੀ ਜਿਹੜੀ ਟੀਮ ਦਾ ਮਤਲਬ ਮੈਨੇਜਰ ਵੀ ਉਹਦਾ ਫਾਇਰ ਹੋਣਾ ਜਦੋਂ ਨਿਕਲੇ ਵਰਲਡ ਕੱਪ ਚੋਂ। ਅੱਛਾ ਜੀ। ਰੋਬਰਟੋ ਮਾਰਟੀਨੇਸ। ਤੇ ਉਹ ਵੀ ਹੋ ਜਾਊਗਾ, ਕਿਉਂਕਿ ਉਹ ਪਿਛਲੀ ਵਾਰ ਵੀ ਜਿਹੜੀ ਬੈਸਟ ਜਨਰੇਸ਼ਨ ਅੱਜ ਤੱਕ ਦੀ ਬੈਲਜੀਅਮ ਦੀ ਫੁੱਟਬਾਲ ਚ ਹੋਈ ਹੈ, ਜੇ ਉਹਦੇ ਨਾਲ ਉਹਨਾਂ ਨੂੰ ਲੈ ਕੇ ਵੀ ਕੁਝ ਜਿੱਤ ਨਹੀਂ ਹੋਇਆ ਤਾਂ ਫਿਰ ਕੋਚ ਦਾ ਫਾਲਟ ਹੋਊਗਾ ਹੀ, ਹੁੰਦਾ ਹੀ ਆ ਮੈਨੇਜਰ ਦਾ ਕਿਤੇ ਨਾ ਕਿਤੇ। ਤੇ ਹੁਣ ਰੀਬਿਲਡ ਹੋਊਗੀ ਟੀਮ ਦੁਬਾਰਾ ਤੇ ਉਹ ਡਿਫਰੈਂਟ ਹੋਊਗੀ। ਬਟ ਮੋਰੋਕੋ ਲਈ ਤਾਂ ਕਹਿੰਦੇ ਵੀ ਉਹਨਾਂ ਨੇ ਨੈਸ਼ਨਲ ਹੌਲੀਡੇ ਵਾਲਾ ਹੀ ਹੋ ਗਿਆ ਵੀ ਸਾਰਾ ਮੋਰੋਕੋ ਬਾਹਰ ਸੀਗਾ ਸਟਰੀਟ ਤੇ, ਜਿੱਦਾਂ ਸਾਊਦੀ ਅਰੇਬੀਆ ਵਾਲਿਆਂ ਨੇ ਛੁੱਟੀ ਕਰਤੀ ਸੀ ਜਦੋਂ ਹਰਾਇਆ ਸੀ ਅਰਜਨਟੀਨਾ ਨੂੰ। ਉਹ ਪੂਰੇ ਖੁਸ਼ ਸੀਗੇ। ਤੇ ਉਦਣ ਵੀ ਜਿਹੜਾ ਰਾਈਟਸ ਹੋਏ ਨੇ, ਜਿਹੜੇ ਹੋਏ ਨੇ ਬਰਸਲਸ ਹੋਏ ਨੇ ਬੈਲਜੀਅਮ, ਹਾਂ ਉਹ ਚ ਫਿਰ ਮੋਰੋਕੋ ਦੇ ਫੈਨ ਸੀ, ਉਹ ਬਾਹਰ ਆ ਗਏ ਮੋਰੋਕੋ ਦੇ ਫੈਨ ਫਲੈਗ ਲੈ ਕੇ। ਉੱਥੋਂ ਗੱਲ ਬੜੀ ਭੜ ਗਈ ਆ, ਪੰਗਾ ਫਿਰ ਜ਼ਿਆਦਾ ਪੈ ਗਿਆ। ਜਿਹੜੇ ਐਂਟਰੈਪ ਹੋਇਆ ਉਹ ਸੀਗੇ ਬੈਲਜੀਅਮ ਦੇ ਫੈਨ ਹੀ ਸੀ, ਉਹਨਾਂ ਨੇ ਗੱਡੀਆਂ ਨੂੰ ਅੱਗ ਲਾਈ। ਆਲਦੋ ਬੈਲਜੀਅਮ ਕੋਲ ਚਾਂਸ ਹੈਗਾ ਆ, ਹਾਂਜੀ ਹਾਂ, ਜਿੱਤ ਸਕਦੇ ਆ, ਜਾ ਸਕਦੇ ਆ ਅੱਗੇ, ਕਿਉਂਕਿ 3 ਪੁਆਇੰਟ ਇਹਨਾਂ ਦੇ ਹਨ। ਹਾਂਜੀ, ਅਗਲਾ ਗੇਮ ਕੈਨੇਡਾ ਦਾ, ਕੈਨੇਡਾ ਇੰਨੀ ਫੇਵਰੇਟ ਟੀਮ ਨਹੀਂ ਉਹਨਾਂ ਦੇ ਮੁਕਾਬਲੇ, ਤੇ ਕੈਨੇਡਾ ਨੂੰ ਜੇ ਹਰਾ ਜਾਂਦੇ 6 ਪੁਆਇੰਟ ਇਹਨਾਂ ਦੇ ਹੋ ਜਾਂਦੇ ਆ। ਤੇ ਉਧਰ ਮੋਰੋਕੋ ਤੇ ਕ੍ਰੋਏਸ਼ੀਆ ਦਾ, ਉਹ ਚ ਮੈਨੂੰ ਲੱਗਦਾ ਕ੍ਰੋਏਸ਼ੀਆ ਫੇਵਰੇਟ ਜਿਹੜੀ ਉਹ ਹੋਊਗੀ। ਸੋ ਮੋਸਟਲੀ ਚਾਂਸ ਹੈ ਬੈਲਜੀਅਮ ਤੇ ਕ੍ਰੋਏਸ਼ੀਆ ਜਿਹੜਾ ਉਹ ਅੱਗੇ ਪਹੁੰਚ ਜਾਣਗੇ ਇਸ ਗਰੁੱਪ ਦੇ ਵਿੱਚੋਂ। ਹਾਂਜੀ, ਜੇ ਹੁਣ ਬੈਲਜੀਅਮ ਅਗਲੀ ਗੇਮ ਜਿੱਤ ਜਾਂਦੀ ਹੈ ਤਾਂ ਠੀਕ ਆ ਹਨਾ, ਫਿਰ ਤਾਂ ਜੇ ਇਹ ਅਗਲੀ ਵੀ ਜਿੱਤਣ ਤੋਂ ਕਿਸੇ ਤੇ ਕਾਰਨ ਕਰਕੇ ਰਹਿ ਜਾਂਦੇ ਆ, ਫਿਰ ਇਹਨਾਂ ਦਾ ਬਹੁਤ ਔਖਾ ਹੋ ਜਾਣਾ ਅਗਲੀ ਜਾਣ ਦਾ। ਔਨ ਪੇਪਰ ਦੇ ਆਰ ਸਟਰੋਂਗ ਟੀਮ ਦੈਨ ਕੈਨੇਡਾ। ਹਾਂਜੀ ਹਾਂ, ਹਨਾ, ਪਰ ਔਨ ਪੇਪਰ ਤਾਂ ਮੋਰੋਕੋ ਤੋਂ ਵੀ ਸਟਰੋਂਗ ਸੀ। ਮੋਰੋਕੋ ਨਹੀਂ, ਇਹੀ ਤਾਂ ਫੁੱਟਬਾਲ ਦੀ ਗੇਮ ਆ ਵੀ, ਯੂ ਨੈਵਰ ਨੋ। ਮੋਮੈਂਟਮ ਜਿੱਦਾਂ ਆਪਾਂ ਗੱਲ ਕਰਦੇ ਸੀ, ਜਦੋਂ ਇੱਕ ਵਾਰੀ ਬਣ ਜਾਂਦਾ ਤੁਹਾਡਾ ਹੌਸਲਾ ਕਿਸੇ ਦਾ ਪਸਤ ਹੋ ਜਾਂਦਾ, ਤੇ ਜਦੋਂ ਜਾਂ ਚੜ ਜਾਂਦਾ ਆ ਫਿਰ ਉਦਾਂ ਹੀ ਜਿਹੜਾ ਕੰਮ ਚੱਲੀ ਜਾਂਦਾ ਹੈ। ਹਾਂਜੀ ਹਾਂ, ਕੈਨੇਡਾ ਦੇ ਲਈ ਇਤਿਹਾਸਿਕ ਦਿਨ ਸੀਗਾ ਜਿਹੜਾ ਵੀਕਐਂਡ ਦਾ, ਕੱਲ ਦਾ। ਹਾਂਜੀ ਹਾਂ, ਹਾਰੇ ਤਾਂ ਉਹ ਮਾੜੇ ਵਿਚਾਰੇ, ਪਰ ਉਹਨਾਂ ਦੇ ਲਈ ਇਤਿਹਾਸ ਵੀ ਲਿਖਿਆ ਗਿਆ। 4-1 ਦੇ ਨਾਲ ਹਾਰੇ, ਪਰ ਕੈਨੇਡਾ ਦੀ ਮੈਨਸ ਟੀਮ ਦੇ ਲਈ ਪਹਿਲੀ ਵਾਰੀ ਕਿਸੇ ਨੇ ਵਰਲਡ ਕੱਪ ਚ ਗੋਲ ਕੀਤਾ। ਦੇਖੋ ਕਮਾਲ ਦੀ ਗੱਲ ਆ, ਆਏ ਵੀ 3 ਦਹਾਕਿਆਂ ਬਾਅਦ ਮੌਕਾ ਮਿਲਿਆ ਉਹਨਾਂ ਨੂੰ ਵਰਲਡ ਕੱਪ ਚ ਸ਼ਿਰਕਤ ਕਰਨ ਦਾ। ਠੀਕ ਆ ਟੀਮ, ਸਟਰੋਂਗ ਇੰਨੀ ਨਹੀਂ ਕਹਿ ਸਕਦੇ, ਪਰ ਠੀਕ ਆ, ਐਵਰੇਜ ਟੀਮ ਜਿਹੜੀ ਉਹਨਾਂ ਦੀ ਉਹ ਹੈ। ਤੇ ਪਰ ਅਲਫੋਂਸੋ ਡੇਵਿਸ ਆਪਣਾ ਨਾਮ ਦਰਜ ਕਰਾ ਗਿਆ। ਹਾਂ ਨਹੀਂ, ਸੁਪਰਸਟਾਰ ਆ ਟੀਮ ਦਾ ਹਨਾ। ਤੇ ਉਹ ਇਹਦਾ ਤਾਂ ਦੇਖੋ ਕੈਨੇਡਾ ਦਾ ਤਾਂ ਮੇਨ ਇਹੀ ਸੀਗਾ ਮੋਟਿਵ ਵੀ ਇੱਕ ਅੱਧੀ ਗੇਮ ਚ ਡਰਾ ਜਾਂ ਵਿਨ ਹੋ ਜੇ ਤਾਂ ਵਧੀਆ ਗੱਲ ਆ। ਉਹਨਾਂ ਨੇ ਕਦੇ ਵੀ ਕੁਆਲੀਫਾਈ ਨਹੀਂ ਕਰਨਾ ਸੀ ਅਗਲੇ ਰਾਊਂਡ ਲਈ, ਨਾ ਹੀ ਉਹਨਾਂ ਦਾ ਟਾਰਗੇਟ ਹੋਣਾ ਸੀ ਹਨਾ। ਉਹ ਗਏ ਸੀ ਕਿ ਵੀ ਇੰਨੇ ਸਾਲ ਬਾਅਦ ਵਰਲਡ ਕੱਪ ਚ ਗਏ ਆ ਹਨਾ, ਤੇ ਜਿਵੇਂ ਵੀ ਸੀਗਾ ਇੱਥੋਂ ਪਰ ਟਾਪ ਆਫ ਦਾ ਗਰੁੱਪ ਗਏ ਸੀਗੇ ਜਿਹੜੇ ਆਪਾਂ ਨਾਰਥ ਅਮਰੀਕਨ ਗਰੁੱਪ ਚੋਂ ਹਨਾ। ਜੀ। ਤੇ ਉਹਨਾਂ ਲਈ ਤਾਂ ਇਹੀ ਵੱਡੀ ਅਚੀਵਮੈਂਟ ਸੀ ਕਿ ਜਾਣਾ, ਜਾ ਕੇ ਉੱਥੇ ਖੇਡਣਾ। ਹੁਣ ਫਿਰ ਉਹ ਬਿਲਡ ਅਪ ਕਰਦਾ ਬੰਦਾ, ਹੁਣ ਅਗਲੀ ਵਾਰ ਉਹਨਾਂ ਦਾ ਜਿਹੜੀਆਂ ਉਹ ਐਕਸਪੈਕਟੇਸ਼ਨਸ ਉਹ ਹੋਰ ਹੋਣਗੀਆਂ। ਹੁਣ ਅਗਲੀ ਵਾਰ ਉਹਨਾਂ ਨੂੰ ਇਹ ਜ਼ਰੂਰ ਹੋਊਗਾ ਵੀ ਅਸੀਂ ਕੁਆਲੀਫਾਈ ਤਾਂ ਕਰਨਾ ਹੀ ਆ ਨਾ, ਤੇ ਅਗਲੀ ਵਾਰ ਹੋਊਗਾ ਵੀ ਹਾਂ ਅਸੀਂ ਹੁਣ 3 ਪੁਆਇੰਟ ਜਿੱਤਣਾ ਹੀ ਆ। ਬੈਲਜੀਅਮ ਦੇ ਨਾਲ ਠੀਕ ਰਹੀ ਪਰਫਾਰਮੈਂਸ ਇਹਨਾਂ ਦੀ, 1-0 ਨਾਲ ਉਦਾਂ ਹਾਰੇ ਸੀ। ਹਾਂਜੀ ਹਾਂ, ਨਹੀਂ ਕ੍ਰੋਏਸ਼ੀਆ ਲਈ ਵੀ, ਕ੍ਰੋਏਸ਼ੀਆ ਨਾਲ ਵੀ ਪਹਿਲਾਂ ਗੋਲ ਕਰ ਲਿਆ ਸੀ ਹਨਾ, ਬਟ ਐ ਵੀ ਕ੍ਰੋਏਸ਼ੀਆ ਟੀਮ ਵਧੀਆ ਟੀਮ। ਉਹ ਇਹ ਵੀ ਜਿਹੜਾ ਦੂਜੇ ਮਿੰਟ ਦੇ ਵਿੱਚ ਗੋਲ ਹੋ ਜਾਣਾ ਅਚਨਚੇਤੇ, ਜਿਹੜਾ ਉਹ ਪਹਿਲਾਂ ਸ਼ੁਰੂਆਤ ਦੇ ਵਿੱਚ ਉਹ ਗੋਲ ਨੂੰ ਐਂਡ ਤੱਕ 90ਵੇਂ ਮਿੰਟ ਤੱਕ ਲੈ ਕੇ ਜਾਣਾ ਬੜਾ ਬਚਾ ਕੇ ਰੱਖਣਾ। ਇਹ ਤਾਂ ਹੈ। ਨਾਲੇ ਫਿਰ ਜਦੋਂ ਤੁਸੀਂ ਇੱਕ ਅੱਧਾ ਗੋਲ ਪਿੱਛੇ ਹੋ ਜਾਂਦੇ ਆ, ਫਿਰ ਤੁਸੀਂ ਐਕਸਟਰਾ ਸਟਰੋਂਗ ਜਿਹੜਾ ਅਫੈਂਸ ਦੇ ਉੱਤੇ ਜ਼ੋਰ ਹੈ, ਡਿਫੈਂਸ ਥੋੜਾ ਫਿਰ ਲੈਕ ਕਰਨ ਲੱਗ ਜਾਂਦਾ ਹੈ। ਹਾਂਜੀ, ਸੋ ਕੈਨੇਡਾ ਦਾ ਉਹ ਵੀ ਕ੍ਰੋਏਸ਼ੀਆ ਨਾ ਬੈਟਰ ਟੀਮ ਹੀ ਸੀਗੀ। ਡਜ਼ਨਟ ਮੈਟਰ ਕਿ ਗੋਲ ਕੀਤਾ ਇਹਨਾਂ ਨੇ ਨਹੀਂ ਕੀਤਾ, ਉਹਨਾਂ ਨੇ ਜਿੱਤ ਹੀ ਜਾਣਾ ਸੀਗਾ। ਸੋ ਇਹ ਤਾਂ ਸੀਗੇ, ਪਰ ਚਲੋ ਕੈਨੇਡਾ ਲਈ ਸਟਿਲ ਵਧੀਆ ਵਰਲਡ ਕੱਪ ਰਿਹਾ ਸੋ ਫਾਰ। ਇੱਕ ਗੇਮ ਰਹਿ ਗਈ ਆ ਮੋਰੋਕੋ ਦੇ ਨਾਲ, ਤੇ ਚਲੋ ਕੀ ਹੁੰਦਾ ਹੈ ਨਾ, ਚਲੋ ਹੈ ਕੁਛ ਨਾ ਕੁਛ ਕਰ ਸਕਦੇ ਆ। ਪਰ ਮੋਰੋਕੋ ਕੋ ਵਧੀਆ ਚਾਂਸ ਹੋਣਾ, ਜੇ ਹੁਣ ਕੈਨੇਡਾ ਨੂੰ ਹਰਾਉਂਦੇ ਤਾਂ ਫਿਰ ਉਹ 6 ਪੁਆਇੰਟ ਉਹ ਗਰੁੱਪ ਦੇ ਉੱਤੇ ਟਾਪ ਤੇ ਵੀ ਜਾ ਸਕਦੇ ਆ। ਸੋ ਯੂ ਨੈਵਰ ਨੋ। ਇਹ ਬਹੁਤ, ਇਹ ਜਿਹੜੀਆਂ ਗਰੁੱਪ ਸਟੇਜਸ ਹੁੰਦੀਆਂ ਨਾ, ਬੜੇ ਵੱਡੇ ਦਾਅਵਾਦਾਰ ਜਿਹੜੇ ਪਸਤ ਹੋ ਜਾਂਦੇ ਨੇ। ਹਾਂਜੀ। ਤੇ ਅਗਲੀਆਂ ਗੇਮਾਂ ਦੀ ਗੱਲ ਕਰੀਏ ਜਿਹੜੇ ਸੈਟਰਡੇ ਨੂੰ ਹੋਈਆਂ ਸੀਗੀਆਂ, ਅਰਜਨਟੀਨਾ ਦੇ ਲਈ ਡੂ ਔਰ ਡਾਈ ਗੇਮ ਸੀਗੀ। ਆਪਣੇ ਗਵਾਂਢੀ ਮੁਲਕ ਮੈਕਸੀਕੋ ਦੇ ਨਾਲ ਉਹਨਾਂ ਦਾ ਗੇਮ ਸੀਗਾ, ਕਹਿੰਦੇ ਵੀ ਦੁਨੀਆ ਖੜ ਗਈ ਉਦੋਂ, ਤੇ ਮੈਸੀ ਹੁਣਾਂ ਨੇ ਕੀ ਕੀਤਾ ਜੀ ਫਿਰ। ਨਹੀਂ, ਇਹ ਜਿਹੜੀ ਗੇਮ ਸੀਗੀ ਵਧੀਆ ਸੀਗੀ ਨਾ। ਪਹਿਲਾ ਹਫਤਾ ਦੇਖੋ ਬੋਰਿੰਗ ਸੀਗਾ ਬਹੁਤ, ਦੋਨੇ ਮਤਲਬ ਪਾਸ ਜਾ ਰਹੇ ਸੀ ਕਿਸੇ ਦੂਜੀ ਟੀਮਸ ਕੋ ਹਨਾ, ਇੰਟਰਸੈਪਟ ਹੋ ਰਹੇ ਸੀ ਸਾਰਾ ਕੁਛ। ਤੇ ਉਹ ਗੇਮ ਮੈਂ ਵੀ ਦੇਖੀ, ਫੁੱਲ ਦੇਖੀ ਬੈਠ ਕੇ ਹਨਾ। ਤੇ
ਪਰ ਉਹ 'ਚ ਲੱਗਦਾ ਨਹੀਂ ਸੀ ਕਿ ਕੋਈ ਵਧੀਆ ਗੇਮ ਆ, ਹਨਾ, ਵਰਲਡ ਕੱਪ ਦੀ ਗੇਮ ਲੱਗ ਨਹੀਂ ਰਹੀ ਸੀ। ਪਰ ਜਦੋਂ ਤੁਸੀਂ ਜਿਹੜੇ ਗ੍ਰੇਟ ਪਲੇਅਰ ਹੁੰਦੇ ਆ, ਵਧੀਆ ਪਲੇਅਰ ਹੁੰਦੇ ਨੇ ਨਾ, ਉਹਨਾਂ ਨੂੰ ਇੱਕੋ ਹੀ ਚਾਂਸ ਚਾਹੀਦਾ ਹੁੰਦਾ। ਐਗਜ਼ੈਕਟਲੀ, ਹਨਾ, ਤੇ ਉਹਨੂੰ ਮੈਸੀ ਨੂੰ ਇੱਕ ਚਾਂਸ ਮਿਲਿਆ। ਉਹ ਤੱਕ ਤਾਂ ਗੇਮ 'ਚ ਦਿਖ ਵੀ ਨਹੀਂ ਰਿਹਾ ਸੀ ਵੀ ਮੈਸੀ ਖੇਡ ਰਿਹਾ। ਆਇਆ ਖੱਬੇ ਪੈਰ ਦਾ ਤੇ ਮਾਰਿਆ ਉਹਨੇ ਜਦੋਂ ਇੱਕ ਚਾਂਸ ਮਿਲਿਆ ਉਹਨੇ ਗੋਲ ਕਰਤਾ। 64ਵੇਂ ਮਿੰਟ 'ਚ ਪਹਿਲਾ ਗੋਲ ਹਾਂ, ਸੀਗਾ। ਤੇ ਉਹ ਜਿੰਨੀ ਉਹਨੇ ਦੂਰੋਂ ਕੀਤਾ, ਕੱਲਾ ਮੈਸੀ ਨਹੀਂ ਗੋਲ ਕਰਨਾ ਸੀ ਸਾਰੀ ਗੇਮ 'ਚ। ਹੋਰ 21 ਦੇ 21 ਪਲੇਅਰਾਂ ਨੂੰ ਜੇ ਚਾਂਸ ਵੀ ਮਿਲਦਾ ਉਹਨਾਂ ਤੋਂ ਗੋਲ ਵੀ ਨਹੀਂ ਹੋਣਾ ਹੋਣਾ ਸੀ। ਇਹ ਤਾਂ ਹੈ, ਟੈਲੈਂਟ ਠੀਕ ਬਹੁਤ ਉਹਦੇ 'ਚ। ਤੇ ਉਹਨੇ ਉਹ ਗੋਲ ਕਰਤਾ ਤੇ ਫਿਰ ਗੇਮ ਚੇਂਜ ਹੋ ਗਈ। ਫਿਰ ਉਦੋਂ ਬਾਅਦ ਥੋੜੀ ਜਿਹੀ ਗੇਮ ਲਾਈਵ ਹੋਈ ਆ, ਹਨਾ, ਤੇ ਚਲੀ ਗਈ। ਬਟ ਫਿਰ ਅਗਲਾ ਜਿਹੜਾ ਉਹ ਮੈਸੀ ਨੇ ਅਸਿਸਟ ਕੀਤਾ ਉਹਨੂੰ, ਉਹ ਵਧੀਆ ਗੋਲ ਸੀ, ਬਹੁਤ ਕੀਤਾ ਜਿਹੜਾ ਉਹ ਗੋਲ 2-0। ਪਰ ਮੈਂ ਮੈਕਸੀਕੋ ਦੇ ਕੋਚ ਤੇ ਬਹੁਤ ਕੁਐਸਚਨ ਕੀਤਾ ਗਿਆ ਕਿ ਵੀ ਇੰਨੀ ਡਿਫੈਂਸਿਵ ਟੈਕਟਿਕਸ ਨਾਲ ਇਹ ਜਿਹੜੀਆਂ ਫਾਰਮੇਸ਼ਨ ਆ ਉਹ ਖੇਡੇ 5 ਐਟ ਦ ਬੈਕ, ਉਹ ਖੇਡਦੇ ਵੀ ਨਹੀਂਗੇ ਸਪੈਸ਼ਲ ਇਸ ਗੇਮ ਲਈ, ਹਨਾ। ਤੇ ਮੈਸੀ ਨੇ ਜਿਹੜਾ ਗੋਲ ਕੀਤਾ ਵੀ ਉਹਦੇ ਕੋਲ ਇੰਨਾ ਟਾਈਮ ਸੀ, ਉਹ ਭੱਜ ਕੇ ਸਾਈਡ ਤੋਂ ਜਾ ਕੇ ਫਿਰ ਉਹ ਫ੍ਰੀ ਕਿੱਕ ਉਹਨੇ ਹਿੱਟ ਕੀਤਾ ਉੱਥੋਂ, ਹਨਾ, ਵੀ ਉਹ ਸਾਰੀਆਂ ਚੀਜ਼ਾਂ ਲਈ ਬਹੁਤ ਕੁਐਸਚਨ ਕੀਤਾ ਗਿਆ ਇੰਨੀ ਟੈਕਟਿਕਸ ਨੂੰ ਮੈਕਸੀਕੋ ਦੇ। ਮੇਰੇ ਮੈਕਸੀਕਨ ਫਰੈਂਡ ਹੈਗੇ ਇੱਥੇ, ਹਨਾ, ਠੀਕ ਹੈ, ਤੇ ਉਹ ਬੜੇ ਗੁੱਸੇ ਸੀਗੇ ਵੀ ਟੈਕਟਿਕਸ ਰਾਈਟ ਨਹੀਂ ਸੀਗੀ। ਚਲੋ ਹਾਰ ਜਾਣਾ ਕੋਈ ਗੱਲ ਨਹੀਂ ਹੈ, ਬਟ ਮੈਂ ਗੇਮ ਦੇਖ ਰਿਹਾ ਸੀਗਾ ਤੇ ਉਹਦੇ ਵਿੱਚ ਜਿਹੜੇ ਕਮੈਂਟੇਟਰ ਵੀ ਕਹਿ ਰਹੇ ਸੀਗੇ, ਕਹਿੰਦੇ ਵੀ ਇਸ ਫਾਰਮੇਸ਼ਨ ਦੇ ਨਾਲ ਮੈਕਸੀਕੋ ਕਦੀ ਜਿੱਤਿਆ ਵੀ ਨਹੀਂ। ਤੇ ਉਹਨੇ ਗੇਮ ਜਿੱਤ ਲਈ ਆ ਤੇ ਹੁਣ ਉਹ ਦੇਰ ਬੈਕ ਔਨ। ਹਾਂ, ਦੇ ਆਰ ਬੈਕ ਇਨ ਦਾ ਗਰੁੱਪ। ਗਰੁੱਪ ਦੇ ਵਿੱਚ ਜੇ ਇਹਨਾਂ ਦੀਆਂ ਸਟੈਂਡਿੰਗਸ ਦੇ ਆਪਾਂ ਸਟੈਟਸ ਜਿਹੜਾ ਉਹ ਦੱਸਦੇ ਜਾਈਏ, ਪਹਿਲੇ ਤੇ ਪੋਲੈਂਡ ਆ 4 ਪੁਆਇੰਟਾਂ ਨਾਲ, ਦੂਜੇ ਤੇ ਹੁਣ ਦੇਖੋ ਅਰਜਨਟੀਨਾ ਹੋ ਗਿਆ, ਅਜੇ ਇੱਕ ਗੇਮ ਹਾਰੀ ਆ ਸਾਊਦੀ ਅਰੇਬੀਆ ਨਾਲ, ਤੀਜੇ ਤੇ ਸਾਊਦੀ ਅਰੇਬੀਆ, ਉਹ ਵੀ 3 ਪੁਆਇੰਟ ਆ। ਤੇ ਮੈਕਸੀਕੋ ਆਈ ਥਿੰਕ ਦੇ ਆਰ ਆਊਟ। ਦੇ ਮਾਈਟ ਹੈਵ ਅ ਚਾਂਸ, ਕੋ ਕਹਿ ਨਹੀਂ ਸਕਦੇ, ਘੱਟ ਚਾਂਸ ਆ ਉਦਾਂ, ਪਰ ਚਲੋ ਦੇਖੋ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈ। ਤੇ ਫਰਾਂਸ ਤੇ ਡੈਨਮਾਰਕ ਦੀ ਗੇਮ ਸੀਗੀ, ਉੱਥੇ ਵੀ ਸੁਪਰਸਟਾਰ ਦੀ ਜਿਹੜੇ ਸ਼ਾਇਦ ਹੈ। ਹਾਂਜੀ ਹਾਂ, ਫਰਾਂਸ ਦੇਖੋ ਕਿਲੀਅਨ ਮਬਾਪੇ ਆਪਾਂ ਉਦੋਂ ਵੀ ਗੱਲ ਕੀਤੀ, ਇਹਨਾਂ ਦਾ ਮੇਨ ਪਲੇਅਰ ਆ, ਹਨਾ, ਤੇ ਸੁਪਰਸਟਾਰ ਆ। ਇਸ ਟਾਈਮ ਵਰਲਡ 'ਚ 2 ਪਲੇਅਰਾਂ ਦੀ ਗੱਲ ਹੋ ਰਹੀ ਹੈ, ਕਿਲੀਅਨ ਮਬਾਪੇ ਤੇ ਐਰਲਿੰਗ ਹਾਲੈਂਡ। ਐਰਲਿੰਗ ਹਾਲੈਂਡ ਵਰਲਡ ਕੱਪ ਲਈ ਉਹਦੀ ਟੀਮ ਕੁਆਲੀਫਾਈ ਨਹੀਂ ਕੀਤੀ, ਨਾਰਵੇ ਦੀ ਟੀਮ, ਤੇ ਇਹ ਵਰਲਡ ਕੱਪ 'ਚ ਆਇਆ। ਤੇ 2 ਹੀ ਪਲੇਅਰਾਂ ਦੀ ਗੱਲ ਹੋ ਰਹੀ ਹੈ ਵਰਲਡ 'ਚ। ਜੇ ਮੈਸੀ ਤੇ ਰੋਨਾਲਡੋ ਜਿਹੜੀ ਸੀਗੀ ਅੱਗੇ ਪਹਿਲਾਂ, ਉਹ ਹੁਣ ਐਰਲਿੰਗ ਹਾਲੈਂਡ ਤੇ ਮਬਾਪੇ ਆ, ਹਨਾ। ਤੇ ਉਹਨਾਂ ਡਿਲੀਵਰ ਕੀਤਾ, 2 ਗੋਲ ਕੀਤੇ ਨੇ, ਵਿਨਰ ਵੀ ਸੀ, ਬਹੁਤ ਕੁਇਕ ਆ, ਹਨਾ, ਤੇ PSG ਖੇਡਦਾ। ਤੇ ਗੇਮ ਬਸ ਉਹਦੇ ਤੇ ਹੀ ਸੀਗਾ ਸਾਰਾ ਫੋਕਸ, ਤੇ ਉਹਨੇ ਡਿਲੀਵਰ ਕੀਤਾ ਉਸ ਦਿਨ। ਸੁਪਰਸਟਾਰ ਡਿਲੀਵਰ ਕਰ ਰਹੇ ਆ, ਸੋ ਵਧੀਆ ਹੀ ਚੀਜ਼ ਆ, ਹਨਾ। ਤੇ ਬਟ ਗੇਮ ਵਧੀਆ ਸੀਗੀ, ਡੈਨਮਾਰਕ ਨੇ ਵਧੀਆ ਖੇਡਿਆ, ਹਨਾ, 1-1 ਗੇਮ ਸੀਗੀ, ਬਟ ਕਿਲੀਅਨ ਮਬਾਪੇ ਨੇ ਕਰਤਾ ਗੋਲ ਦੂਜਾ। ਚਲੋ ਉਹ ਐਵੇਂ ਸੀਗਾ, ਹਨਾ, ਬਟ ਉਹ ਤੋਂ ਪਤਾ ਲੱਗਦਾ ਵੀ ਫਰਾਂਸ ਦੀ ਟੀਮ ਕੋਲ ਸਟਰੈਂਥ ਐਂਡ ਡੈਪਥ ਹੈਗੀ ਹੈ ਜਿੱਤਣ ਲਈ, ਹਨਾ। ਅਜੇ ਇਹਨਾਂ ਦੇ ਕਈ ਸਟਾਰ ਪਲੇਅਰ ਹੈ ਨਹੀਂ। ਹਾਂ, ਅਜੇ ਤਾਂ ਮਿਸ ਨੇ, 3 ਮੇਨ ਪਲੇਅਰ ਮਿਸ ਨੇ। ਕਾਂਟੇ ਮਿਸ ਆ, ਤੇ ਪੌਗਬਾ ਮਿਸ ਆ, ਤੇ ਕਰੀਮ ਬੈਂਜ਼ੇਮਾ ਜਿਹੜਾ ਬੈਲਨ ਡੋਰ ਆ, ਕਰੰਟ ਬੈਲਨ ਡੋਰ ਆ, ਉਹ ਮਿਸ ਆ। ਪਰ ਫਿਰ ਵੀ ਜਿੱਤ ਲਏ 2-1 ਦੇ ਨਾਲ, ਜਿਹੜਾ ਉਹ ਜਿੱਤਿਆ। 2 ਗੇਮਾਂ ਵੀਕਐਂਡ ਤੇ ਹੋ ਰਹੀਆਂ ਸੀ। ਆਸਟ੍ਰੇਲੀਆ ਨੇ 1-0 ਦੇ ਨਾਲ ਟਿਊਨੀਸ਼ੀਆ ਨੂੰ ਹਰਾਇਆ, ਤੇ ਪੋਲੈਂਡ ਨੇ ਸਾਊਦੀ ਅਰੇਬੀਆ ਨੂੰ 2-0 ਦੇ ਨਾਲ ਜਿਹੜਾ ਉਹ ਹਰਾਇਆ ਹੈਗਾ। ਹਾਂਜੀ, ਪੋਲੈਂਡ ਤੇ ਵੀ ਲੈਵਨਡੋਸਕੀ ਤੇ ਬਹੁਤ ਪ੍ਰੈਸ਼ਰ ਸੀਗਾ। ਲੈਵਨਡੋਸਕੀ ਉਹਨਾਂ ਦਾ ਅੱਜ ਤੱਕ ਦਾ ਮੇਨ ਪਲੇਅਰ ਮੰਨਿਆ ਜਾਂਦਾ, ਹਨਾ, ਤੇ ਹੁਣ ਦਾ ਵੀ ਨੰਬਰ 9, ਵਨ ਆਫ ਦਾ ਬੈਸਟ ਨੰਬਰ 9 ਬਾਰਸਲੋਨਾ ਖੇਡਦਾ, ਬਾਇਰਨ ਮਿਊਨਿਖ ਤੋਂ ਗਿਆ ਐਤਕੀ। ਤੇ ਉਹ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਸੀਗਾ। ਜਦੋਂ ਉਹਦੀ ਸੈਲੀਬ੍ਰੇਸ਼ਨ ਦਾ ਵੀ ਪਤਾ ਲੱਗਦਾ ਵੀ ਜਦੋਂ ਉਹਨੇ ਗੋਲ ਕੀਤਾ ਦੂਜਾ, ਤਾਂ ਵੀ ਉਹ ਕਿੰਨਾ ਰਿਲੀਵਡ ਸੀਗਾ ਵੀ ਮੈਂ ਵਰਲਡ ਕੱਪ 'ਚ ਗੋਲ ਕਰ ਲਿਆ, ਹਨਾ। ਤੇ ਦੂਜਾ ਕੀਤਾ ਜ਼ੈਲੈਂਸਕੀ ਨੇ। ਜ਼ੈਲੈਂਸਕੀ ਬਹੁਤ ਵਧੀਆ ਯੰਗ ਪਲੇਅਰ ਆ, ਉਹ ਨੈਪੋਲੀ ਖੇਡਦਾ, ਹਨਾ, ਤੇ ਉਹਨਾਂ ਦਾ ਮੇਨ ਪਲੇਅਰ ਆ ਇਟਲੀ 'ਚ, ਤੇ ਉਹਨੇ ਗੋਲ ਕੀਤਾ, ਕੋਈ ਇਟ ਵਾਸ ਨਾਟ ਅ ਸਰਪ੍ਰਾਈਜ਼। ਇਹੀ ਇਹਨਾਂ ਦੇ ਮੇਨ ਪਲੇਅਰ ਨੇ, ਤੇ ਵਧੀਆ ਗੇਮ ਵਧੀਆ ਸੀਗੀ। ਬਟ ਪੋਲੈਂਡ ਐਕਸਪੈਕਟਡ ਹੀ ਸੀਗੇ ਸਾਊਦੀ ਅਰੇਬੀਆ ਦਾ ਜਿੱਤਣਾ, ਕਿਉਂਕਿ ਸਾਊਦੀ ਅਰੇਬੀਆ ਚਲੋ ਪਹਿਲੀ ਗੇਮ ਜਿੱਤ ਗਏ, ਬਟ ਉਹਦਾ ਟੋਟਲ ਸ਼ੌਕ ਸੀਗਾ ਨਾ। ਕੱਲ ਦੀ ਪਰਸੋਂ ਦੀ ਗੇਮ ਦੇ ਵਿੱਚ ਵੀ 64% ਪੋਜੈਸ਼ਨ ਰਹੀ ਸਾਊਦੀ ਅਰੇਬੀਆ ਦੇ ਕੋਲ। 16 ਇਹਨਾਂ ਨੇ ਟਰਾਈ ਵੀ ਕੀਤੇ, ਸ਼ਾਟ ਵੀ ਲਏ ਗੋਲ ਦੇ ਉੱਤੇ, 5 ਟਾਰਗੇਟ ਤੇ ਸੀਗੇ, ਪਰ ਗੋਲ ਦੇ ਵਿੱਚ ਤਬਦੀਲ ਕਰਨ 'ਚ ਨਾ ਕਾਮਯਾਬ ਰਹੇ। ਸੋ ਇਹ ਹੁੰਦਾ ਆ, ਥੀਸ ਆਰ ਦ ਡੇਜ਼। ਸੌਕਰ ਦੇ ਵਿੱਚ ਇਦਾਂ ਦੇ ਹੀ ਹੁੰਦੇ ਆ, ਫੁੱਟਬਾਲ ਦੇ ਵਿੱਚ ਵੀ ਕਿਸੇ ਦਿਨ ਹਾਫ ਚਾਂਸ ਦੇ ਵਿੱਚ ਗੋਲ ਹੋ ਜਾਂਦਾ। ਆਪਾਂ ਰਿਕਾਲਸਨ ਜਿਹੜਾ ਉਹ ਦੇਖਿਆ ਸੀਗਾ
ਕੱਲ ਦੇ ਗੇਮ ਦੇ ਵਿੱਚ ਉਹ ਗੋਲ ਨਹੀਂ ਕਰ ਸਕਿਆ, ਚਾਂਸ ਵੀ ਮਿਲੇ ਉਹਨੂੰ। ਬ੍ਰਾਜ਼ੀਲ ਨੇ ਬਹੁਤ ਚਾਂਸ ਕ੍ਰੀਏਟ ਕੀਤੇ ਪਰ ਉਹ ਕਰ ਨਹੀਂ ਸਕੇ। ਇਹ ਇਦਾਂ ਹੀ ਹੁੰਦਾ ਹੈ। ਉਹਦੋਂ ਓਵਰਹੈਡ ਚ ਵੀ ਕਰ ਗਿਆ, ਉਹਦੋਂ ਓਵਰਹੈਡ ਸੀਜ਼ਰ ਕਿਕ ਜਿਹੜੀ ਉਹ ਨੇ ਜਿਹੜੀ ਉਹ ਮਾਰੀ ਸੀਗੀ। ਸੋ ਤੇ ਆਸਟ੍ਰੇਲੀਆ ਤੇ ਟਿਊਨੀਸ਼ੀਆ ਦਾ ਸੀਗਾ। ਆਸਟ੍ਰੇਲੀਆ ਨੇ 1-0 ਦੇ ਨਾਲ ਟਿਊਨੀਸ਼ੀਆ ਨੂੰ ਜਿਹੜਾ ਉਹ ਹਰਾ ਦਿੱਤਾ। ਸੋ ਜਿਹੜੇ ਇਹ ਫਰਾਂਸ ਡੈਨਮਾਰਕ ਵਾਲੀ ਜਿਹੜੀ ਗਰੁੱਪ ਦੇ ਵਿੱਚ ਹੈਗੇ ਆ। ਸੋ ਇਸ ਟਾਈਮ ਦੂਜੇ ਨੰਬਰ ਤੇ ਆਸਟ੍ਰੇਲੀਆ। ਸੌਕਰੂਜ਼ ਕਹਿੰਦੇ ਆ ਇਹਨਾਂ ਨੂੰ, ਕੈਂਗਰੂਜ਼ ਤੋਂ ਸੌਕਰੂਜ਼ ਜਿਹੜੇ ਇਹਨਾਂ ਦਾ ਨਾਮ ਆ। ਸੋ ਇਹਨਾਂ ਨੇ 1 ਜਿੱਤਿਆ 1 ਹਾਰਿਆ, 3 ਪੁਆਇੰਟਾਂ ਦੇ ਨਾਲ ਦੂਜੇ ਨੰਬਰ ਤੇ ਆ। ਫਰਾਂਸ ਜਿਹੜਾ ਆਪਣਾ ਅਗਲੀ ਰਾਊਂਡ ਆਫ 16 ਦੇ ਲਈ ਉਹਨਾਂ ਨੇ ਆਲਰੇਡੀ ਕੁਆਲੀਫਾਈ ਕਰ ਲਿਆ। ਇੱਕ ਗੇਮ ਉਹਨਾਂ ਦੀ ਬਚੀ ਆ। 6 ਪੁਆਇੰਟਾਂ ਦੇ ਨਾਲ ਜਿਹੜੇ ਉਹ ਉੱਥੇ ਚੱਲ ਰਹੇ ਹੈਗੇ ਆ। ਹਾਂਜੀ, ਫਰਾਂਸ ਪਹਿਲੀ ਟੀਮ ਸੀਗੀ ਜਿਹੜੀ ਕੁਆਲੀਫਾਈ ਕਰਨ ਵਾਲੀ ਸੈਕੰਡ ਰਾਊਂਡ ਲਈ ਇਸ ਵਰਲਡ ਕੱਪ। ਪੁਰਤਗਾਲ ਦੀ ਗੇਮ ਦੇ ਵਿੱਚ ਇੱਕ ਬੰਦਾ ਝੰਡਾ ਲੈ ਕੇ ਵੀ ਪਹੁੰਚ ਗਿਆ ਸੀਗਾ, ਉਦੋਂ ਵੀ ਮਾੜਾ ਜਿਹਾ ਜਿਹੜਾ ਉਹ ਰੁਕਿਆ ਸੀਗਾ। ਹਾਂਜੀ ਹਾਂ, ਈਰਾਨ ਦੀਆਂ ਜਿਹੜੀਆਂ ਬੀਬੀਆਂ ਕਰ ਰਹੀਆਂ ਪ੍ਰੋਟੈਸਟ ਉਹਨਾਂ ਦੇ ਹੱਕ ਦੇ ਵਿੱਚ, ਤੇ ਯੂਕਰੇਨ ਦੇ ਉੱਤੇ ਕਹਿੰਦੇ ਵੀ ਸੇਵ ਯੂਕਰੇਨੀਅਨ ਪੀਪਲ, ਉਹਨੇ ਜਿਹੜੇ ਉਹ ਪਾ ਕੇ ਉੱਥੇ ਉਹ ਪਹੁੰਚਿਆ ਹੋਇਆ ਸੀਗਾ। ਪਰ ਉਹ ਦਿਖਾਉਂਦੇ ਨਹੀਂ ਹੁਣ ਕੈਮਰੇ 'ਚ ਇਹਨਾਂ ਦੀ। ਮਾੜਾ ਜਿਹਾ ਦੇਖਿਆ ਮੈਂ ਕਿਹਾ ਵੀ ਕੁਝ ਹੋਇਆ, ਜਿਹੜਾ ਪਲੇਅਰ ਬਾਰ-ਬਾਰ ਦਿਖਾਈ ਜਾਂਦੇ ਨਾ ਦੂਜੇ, ਤੇ ਉਹ ਫਿਰ ਸਵੇਰੇ ਖਬਰਾਂ 'ਚ ਕਨਫਰਮ ਹੋਇਆ ਵੀ ਇਹ ਜਿਹੜਾ ਝੰਡਾ ਜਿਹਾ ਲੈ ਕੇ ਭੱਜਾ ਫਿਰਦਾ ਸੀਗਾ। ਢਾਹ ਤਾਂ ਉਹਨੂੰ ਲਿਆ ਉਹਨਾਂ ਨੇ ਜਲਦੀ, ਪਰ ਚਲੋ ਖਬਰ ਬਣ ਜਾਂਦੀ ਆ। ਹਾਂਜੀ ਤੇ ਥੈਂਕ ਯੂ ਅਰਸ਼। ਫਿਰ ਕਰਦੇ ਆ ਅਗਲੀ ਦੀ ਫਿਰ ਗੱਲਬਾਤ, ਵੇਖਦੇ ਆ ਕੱਲ ਨੂੰ ਕਿਹੜੀਆਂ ਗੇਮਾਂ ਆ ਜੀ। ਫਿਰ ਜੇ ਇੰਤਜ਼ਾਰ ਹੈਗਾ ਕੱਲ ਨੂੰ, ਦੇਖੋ ਵੱਡੀ ਗੇਮ ਤਾਂ USA ਨੇ ਖੇਡਣਾ ਕੱਲ ਨੂੰ ਈਰਾਨ ਨਾਲ। ਹਾਂ ਸੱਚ, ਉਹਦਾ ਮਸਲਾ ਪੈ ਗਿਆ ਨਾ। ਹਾਂਜੀ, ਅਮਰੀਕਾ ਵਾਲਿਆਂ ਨੇ ਫੋਟੋ ਪਾਤੀ, ਜਿਹੜਾ ਈਰਾਨ ਦਾ ਅਸਲੀ ਝੰਡਾ ਨਹੀਂ ਦਿਖਾਇਆ, ਉਹਨਾਂ ਦਾ ਜਿਹੜਾ ਇਸਲਾਮਿਕ ਚਿੰਨ੍ਹ ਨਹੀਂ ਆਇਆ, ਤੇ ਉਹਦੇ ਤੇ ਈਰਾਨ ਨੇ ਮੰਗ ਕਰਤੀ ਵੀ ਅਮਰੀਕਾ ਨੂੰ ਬਾਹਰ ਕੱਢੋ ਵਰਲਡ ਕੱਪ ਚੋਂ। ਵੀ ਚਲੋ ਏਦਾਂ ਹੁੰਦਾ ਤਾਂ ਨਹੀਂ ਆ, ਪਰ ਇਹ ਵੀ ਉਹਨਾਂ ਨੇ ਮੰਗ ਕੀਤੀ ਆ ਵੀ ਕਹਿੰਦੇ ਵੀ ਤੁਸੀਂ ਕਰ ਰਹੇ ਸਾਡੇ ਨਾਲ ਧੱਕਾ। ਹਾਂ ਵੀ ਇਹ ਚੀਜ਼ ਨਹੀਂ ਜਿਹੜੀ ਉਹ ਹੁੰਦੀ। ਹਾਂਜੀ, ਇਸ ਗਰੁੱਪ 'ਚ ਦੋਨੇ ਗੇਮਸ ਵਧੀਆ ਹੋਣੀਆਂ, ਦੂਜੀ ਇੰਗਲੈਂਡ ਤੇ ਵੇਲਸ ਆ। ਇਹ ਅਮਰੀਕਾ ਦੇ ਲਈ ਜੇ ਦੱਸ ਦਈਏ, US ਦੇ ਲਈ ਡੂ ਔਰ ਡਾਈ ਆ। ਜੇ ਤਾਂ ਜਿੱਤ ਜਾਂਦੇ ਆ ਤਾਂ ਕੁਆਲੀਫਾਈ ਕਰ ਜਾਂਦੇ ਆ ਅਗਲੇ ਰਾਊਂਡ ਦੇ ਲਈ। ਤੇ ਈਰਾਨ ਦੀ ਟੀਮ ਵੀ ਸਟਰੋਂਗ ਆ। ਹਾਂਜੀ, ਈਰਾਨ ਡਰਾ ਵੀ ਕਰ ਜਾਂਦੀ ਤਾਂ ਵੀ ਉਹਨਾਂ ਨੇ ਲੰਘ ਜਾਣਗੇ। USA ਨੂੰ ਤਾਂ ਜਿੱਤਣਾ ਹੀ ਪੈਣਾ, ਇਹਨਾਂ ਕੋਲ ਹੋਰ ਕੋਈ ਆਪਸ਼ਨ ਨਹੀਂ ਹੈ। ਇਹਨਾਂ ਦੇ ਕੋਲ ਕੋਈ ਹੋਰ ਆਪਸ਼ਨ ਨਹੀਂ। ਤੇ ਇੰਗਲੈਂਡ ਵੇਲਸ ਆ, ਇੰਗਲੈਂਡ ਜੇ ਡਰਾ ਵੀ ਕਰ ਜਾਂਦੀ ਚਲੋ ਇੰਗਲੈਂਡ ਨੇ ਵੀ ਕੁਆਲੀਫਾਈ ਕਰ ਹੀ ਜਾਣਾ, ਹਨਾ। ਵੇਲਸ ਕੀ ਹਾਲ ਹੈ, ਕੱਲ ਨੂੰ ਇਹ ਨਾ ਹੋਵੇ ਵੀ ਵੇਲਸ ਵਾਲੇ ਵੀ ਉਧਰ ਇੰਗਲੈਂਡ ਨੂੰ ਹਰਾਇਆ ਹੋਵੇ ਉਹਨਾਂ ਨੇ, ਇੱਥੇ ਕੁਝ ਹੋਰ ਹੀ ਜਿਹੜਾ ਗਰੁੱਪ ਦਾ। ਦੇਖੋ ਇਹ ਕੱਲ ਨੂੰ ਐਟਲੀਸਟ ਗਰੁੱਪਾਂ ਦਾ, ਕੱਲ ਤੋਂ 2 ਗਰੁੱਪਾਂ ਦਾ ਕਲੀਅਰ ਹੋ ਜਾਣਾ। ਹਾਂਜੀ ਹਾਂ, ਹੁਣ ਨਾ ਅਗਲੇ ਥੋੜੇ ਦਿਨਾਂ 'ਚ ਹੁਣ ਸਾਰਾ ਕੁਝ ਤੀਜੀ ਅਗਲੇ 4 ਦਿਨਾਂ 'ਚ ਫਰਾਈਡੇ ਤੱਕ ਸਾਰੇ ਕਲੀਅਰ ਹੋ ਜਾਣਗੇ, ਕਦੋਂ ਕਿਹੜੇ ਰਾਊਂਡ ਦੇ ਵਿੱਚ, ਨੈਕਸਟ ਰਾਊਂਡ ਦੇ ਵਿੱਚ ਕੌਣ ਜਿਹੜਾ ਉਹ ਜਾ ਰਿਹਾ ਹੈ। ਹਾਂਜੀ, ਬਾਕੀ ਜਿਹੜਾ ਆਪਣਾ ਗਰੁੱਪ A ਦੀਆਂ ਗੇਮਸ ਨੇ ਕੱਲ ਨੂੰ ਨੈਦਰਲੈਂਡ ਤੇ ਖੇਡਣਾ ਕਤਰ ਦੇ ਨਾਲ, ਤੇ ਇਕੁਆਡੋਰ ਸੈਨੇਗਲ, ਤੇ ਇਹ ਹੈਗੀਆਂ। ਪਰ ਕੱਲ ਨੂੰ ਇਹ ਆ ਵੀ 2 ਵਜੇ ਗੇਮ ਨਹੀਂ ਹੈਗੀ, 7 ਵਜੇ ਨੇ 2 ਗੇਮਸ, ਤੇ 2 ਵਜੇ 2 ਗੇਮਸ 11 ਵਜੇ। ਉਹਨਾਂ ਨੇ ਇਸੇ ਲਈ ਇੱਕੋ ਟਾਈਮ ਤੇ ਦੋਨੋਂ ਰੱਖੀਆਂ ਆ ਵੀ ਭਾਈ ਸੇਮ ਗਰੁੱਪ ਦੀਆਂ ਵੀ ਕੋਈ ਇੱਕ ਦੂਜੇ ਤੋਂ ਬਾਅਦ ਕੋਈ ਉਹ ਨਾ ਕਰੇ। ਵੀ ਬਸ ਇਹ ਨਾ ਹੋਵੇ ਵੀ ਅੱਛਾ ਉਹ ਜਿੱਤ ਗਿਆ, ਹੁਣ ਆਪਾਂ ਨੂੰ ਕੀ ਚਾਹੀਦਾ, ਡਰਾ ਚਾਹੀਦਾ ਕਿ ਹਾਰ ਚਾਹੀਦੀ ਕਿ ਜਿੱਤ ਚਾਹੀਦੀ ਆ। ਇਹ ਹੋ ਜਾਂਦਾ ਐਕਚੁਅਲੀ, ਹੁੰਦਾ ਆ ਵਰਲਡ ਕੱਪ 'ਚ ਹੁੰਦਾ ਰਿਹਾ ਵੀ ਗੇਮਾਂ ਜੇ ਦੋਨੇ ਟੀਮਾਂ ਨੂੰ ਡਰਾ ਚਾਹੀਦਾ, ਉਹ ਦੋਨੇ ਹੀ ਨਹੀਂ ਰਿਸਕ ਲੈਂਦੇ, ਉਹ ਖੇਡਦੇ ਰਹਿੰਦੇ ਨੇ, 90 ਮਿੰਟ ਟਾਈਮ ਪਾਸ ਕਰਕੇ ਬਾਹਰ ਹੋ ਜਾਂਦੇ। ਇਹ ਹੁੰਦਾ ਜੇ ਪਹਿਲੋਂ ਗੇਮਾਂ ਦਾ ਉਹਨਾਂ ਨੂੰ ਪਤਾ ਹੋਵੇ ਕੀ ਕਰਨਾ ਹੈ। ਸੋ ਇਹ ਜਿਹੜੀ ਲਾਸਟ ਗੇਮ ਉਹਨਾਂ ਨੇ ਇਸੇ ਲਈ ਸੇਮ ਟਾਈਮ ਦੇ ਉੱਤੇ ਰੱਖੀ ਹੈ। ਸੋ ਇਹ ਆ ਵੀ ਆਲਦੋ ਜਿਹੜੇ ਇੰਜਰੀ ਟਾਈਮ ਆ ਉਹ ਅੱਗੇ ਪਿੱਛੇ ਹੋ ਜਾਣਾ ਆ, ਉਹਨੇ ਦਾ ਪਤਾ ਜਿਹੜਾ, ਪਰ ਉਹਨੇ ਦਾ ਗੇਮ 'ਚ ਜਿਹੜੇ ਖੇਡਦੇ ਪਲੇਅਰ ਉਹਨਾਂ ਨੂੰ ਨਹੀਂ ਪਤਾ ਲੱਗਦਾ। ਹਾਂ, ਉਹ ਬਹੁਤ ਘੱਟ ਪਤਾ ਲੱਗਦਾ। ਪਰ ਇਹ ਵੀ ਚਲੋ ਉਹ ਦੱਸ ਤਾਂ ਦਿੰਦੇ ਹੋਣਗੇ, ਬਟ ਇਟਸ ਗੋਇੰ ਟੂ ਬੀ ਇੰਟਰਸਟਿੰਗ। ਕੱਲ ਨੂੰ ਵਧੀਆ ਦਿਨ ਹੋਣਾ ਗੇਮਸ ਦਾ। ਤੇ ਚਲੋ ਥੈਂਕ ਯੂ ਅਰਸ਼ਦੀਪ, ਮਿਲਦੇ ਆ ਫਿਰ ਕੱਲ ਨੂੰ। ਸਤਿ ਸ਼੍ਰੀ ਅਕਾਲ ਜੀ।